ਪਿਛਲੇ 10-15 ਦਿਨਾਂ ਤੋਂ ਜਿੱਦਣ ਤੋਂ ਉਹ ਥਾਣੇਦਾਰ ਫੜਿਆ ਟਾਂਡੇ ਵਾਲਾ, ਉਸ ਦਿਨ ਤੋਂ ਅੱਜ ਤੱਕ ਜੇ ਤੁਸੀਂ ਧਿਆਨ ਮਾਰ ਕੇ ਦੇਖੋ, ਤੁਸੀਂ ਸਾਫ਼ ਮਹਿਸੂਸ ਕਰੋਗੇ ਕਿ ਪਹਿਲਾਂ ਵਾਂਗ ਗੈਂਗਸਟਰਾਂ ਦੀਆਂ ਕਾਲਾਂ ਨਹੀਂ ਆ ਰਹੀਆਂ, ਪਹਿਲਾਂ ਵਾਂਗ ਹਮਲੇ ਨਹੀਂ ਹੋ ਰਹੇ। ਸਿੱਧੀ ਜੀ ਗੱਲ ਹੈ ਕਿ ਪੰਜਾਬ ਦੀ ਪੁਲਿਸ ਨੂੰ, ਇੱਕ SHO ਨੂੰ ਇਸ ਤਰੀਕੇ ਨਾਲ ਨੰਗਾ ਹੋ ਜਾਣ ਕਰਕੇ ਸਾਰੇ ਹੋਰ ਪੁਲਿਸੀਆਂ ਨੂੰ ਆਪਣੇ ਆਪ ਦੇ ਵਿੱਚ ਵਿਪਤਾ ਪਈ ਹੋਈ ਆ ਕਿ ਜਿਹੜੇ ਮੈਂ ਕਾਲੇ ਧੰਦੇ ਕੀਤੇ ਹੋਏ ਨੇ ਉਹ ਵੀ ਨਾ ਕਿਤੇ ਹੁਣ ਨੰਗੇ ਹੋ ਜਾਣ। ਹੁਣ ਇੱਕ ਗੱਲ ਸਾਡੇ ਭਾਈਚਾਰੇ ਨੂੰ ਸਮਝਾਈ ਜਾ ਰਹੀ ਆ ਜਿਹੜੀ ਕਿ ਅਸਲੀਅਤ ਨਹੀਂ, ਸਮਝਾਇਆ ਇਹ ਜਾ ਰਿਹਾ ਕਿ ਜੀ ਹੋਣਗੀਆਂ ਕੋਈ ਕਾਲੀਆਂ ਭੇਡਾਂ ਖਾਕੀ ਵਰਦੀ ਵਿੱਚ, ਹੋਣਗੇ ਕੁਝ ਗੁੰਡੇ ਬਦਮਾਸ਼, ਤੇ ਜੇ ਗੁੰਡੇ ਬਦਮਾਸ਼ਾਂ ਦਾ ਕੁਝ ਖਾਕੀ ਵਰਦੀ ਵਾਲੇ ਪੁਲਸੀਆਂ ਨਾਲ ਸੰਬੰਧ ਹੈ ਤੇ ਜੇ ਉਹ ਇਸ ਤਰੀਕੇ ਦੇ ਅਪਰਾਧ ਕਰਦੇ ਆ ਤਾਂ ਸਾਰੀ ਪੁਲਿਸ ਥੋੜੀ ਮਾੜੀ ਹੋ ਗਈ। ਅਸਲ ਵਿੱਚ ਜਿਹੜਾ ਪ੍ਰੋਜੈਕਟ ਚੱਲ ਰਿਹਾ ਕਿ ਸਾਰੀ ਦੁਨੀਆ ਵਿੱਚ ਸਿੱਖਾਂ ਦਾ ਤੇ ਸਿੱਖੀ ਦਾ ਜਲੂਸ ਕੱਢਣਾ, ਉਹਦੇ ਤਹਿਤ ਜਿੱਥੇ ਬਹੁਤ ਸਾਰੇ ਬੰਦੇ ਸਿੱਖੀ ਸਰੂਪ ਵਾਲੇ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਦੇ ਵਿੱਚ ਖੱਲਰ ਪਾਉਂਦੇ ਆ, ਕਦੇ ਅੱਧੇ ਕ ਬੰਦੇ ਖਾਲਿਸਤਾਨ ਦੇ ਹਮਾਇਤੀ ਬਣ ਜਾਂਦੇ ਆ, ਅੱਧੇ ਖਾਲਿਸਤਾਨ ਦੇ ਵਿਰੋਧੀ ਬਣ ਜਾਂਦੇ, ਪਰ ਹੁੰਦੇ ਉਹ ਸਰਕਾਰ ਦੇ ਟੱਟੂ ਨੇ। ਇਵੇਂ ਹੀ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਦੂਜੀਆਂ ਕੌਮਾਂ ਧਰਮਾਂ ਮੁਲਕਾਂ ਦੇ ਲੋਕ ਸਾਡੇ ਪ੍ਰਤੀ ਇੱਕ ਸਾਰਥਕ ਹਾਂ ਪੱਖੀ ਪੋਜ਼ਿਟਿਵ ਨਜ਼ਰੀਆ ਰੱਖਦੇ ਆ, ਉਹਨਾਂ ਦੀ ਨਜ਼ਰ ਵਿੱਚ ਸਿੱਖਾਂ ਨੂੰ ਭੈੜੇ ਤੋਂ ਭੈੜਾ ਜਚਾਉਣ ਲਈ ਬਹੁਤ ਕੁਝ ਕੀਤਾ ਜਾ ਰਿਹਾ। ਕਿਉਂ ਹਰ ਪੈਸੇ ਵਾਲਾ ਬੰਦਾ ਡਰਿਆ ਰਿਹਾ? ਕਿਉਂ ਉਹਦੇ ਮਨ ਵਿੱਚ ਇਹ ਆਉਂਦਾ ਵੀ ਜੇ ਮੇਰੇ 4 ਪੈਸੇ ਆ ਮੇਰੇ ਕੋਲ ਤਾਂ ਮੈਨੂੰ ਫੋਨ ਆਇਆ ਨਾ। ਆਖਰ ਜਿਹੜੇ ਬੰਦੇ ਧਮਕੀਆਂ ਫਰੌਤੀਆਂ ਦੀਆਂ ਦਿੰਦੇ ਆ ਉਹਨਾਂ ਨੂੰ ਡਰ ਕਿਉਂ ਨਹੀਂ ਲੱਗਦਾ? ਡਰ ਕਾਹਦਾ ਲੱਗਣਾ ਜਦੋਂ DSP SSP SHO ਸਾਰੇ ਜਾਣੇ ਉਹਨਾਂ ਨਾਲ ਰਲ ਕੇ ਦਾ ਧੰਦਾ ਕਰ ਰਹੇ ਆ। ਪਰ ਇਹ ਧੰਦਾ ਹੀ ਨਹੀਂ ਹੈ, ਇਹ ਸਿੱਖਾਂ ਨੂੰ ਇੱਕ ਕੌਮ ਦੇ ਰੂਪ ਦੇ ਵਿੱਚ ਬਦਨਾਮ ਕਰਨ ਤੇ ਚੰਗੇ ਸਿੱਖਾਂ ਨੂੰ ਡਰਾਉਣ ਧਮਕਾਉਣ ਦਾ ਪ੍ਰੋਜੈਕਟ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਵਿੱਚ ਜਦੋਂ ਅਮਰੀਕਾ ਤੋਂ ਇਹ ਖਬਰ ਆਈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਮਿਲੀ ਭੁਗਤਾ ਜੋ ਪੰਜਾਬ ਦੇ ਵਿੱਚ ਗੈਂਗਸਟਰਵਾਦ ਚੱਲ ਰਿਹਾ ਤੇ ਟਾਂਡਾ ਦੇ ਇੱਕ ਥਾਣੇਦਾਰ ਦੀ ਗ੍ਰਿਫਤਾਰੀ ਵੀ ਹੋਈ ਤੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਸਮੇਤ ਜਿੰਨੇ ਵੀ ਪੰਜਾਬ ਦੇ ਵਿੱਚ ਅਮਰੀਕਾ ਕੈਨੇਡਾ ਨਾਲ ਸੰਬੰਧਿਤ ਗੈਂਗਸਟਰ ਨੇ, ਉਹਨਾਂ ਸਾਰਿਆਂ ਦਾ ਤਾਣਾ ਪੇਟਾ ਜਿਹੜਾ ਸੀ ਉਹ ਨੰਗਾ ਹੋਇਆ ਸੀ। ਇਹ ਗੱਲ ਤਾਂ ਸਾਰੀ ਦੁਨੀਆ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਸਾਹਮਣੇ ਆ ਚੁੱਕੀ ਆ, ਇਹ ਕੋਈ ਨਵੀਂ ਗੱਲ ਨਹੀਂ। ਨਵੀਂ ਗੱਲ ਇਹ ਹੈ ਕਿ ਪਿਛਲੇ 10-15 ਦਿਨਾਂ ਤੋਂ ਜਿੱਦਣ ਤੋਂ ਉਹ ਥਾਣੇਦਾਰ ਫੜਿਆ ਟਾਂਡੇ ਵਾਲਾ, ਉਸ ਦਿਨ ਤੋਂ ਅੱਜ ਤੱਕ ਜੇ ਤੁਸੀਂ ਧਿਆਨ ਮਾਰ ਕੇ ਦੇਖੋ, ਤੁਸੀਂ ਸਾਫ਼ ਮਹਿਸੂਸ ਕਰੋਗੇ ਕਿ ਪਹਿਲਾਂ ਵਾਂਗ ਗੈਂਗਸਟਰਾਂ ਦੀਆਂ ਕਾਲਾਂ ਨਹੀਂ ਆ ਰਹੀਆਂ, ਪਹਿਲਾਂ ਵਾਂਗ ਹਮਲੇ ਨਹੀਂ ਹੋ ਰਹੇ, ਪਹਿਲਾਂ ਵਾਂਗ ਆਮ ਲੋਕ ਕਲਪਦੇ ਨਹੀਂ ਫਿਰਦੇ ਕਿ ਸਾਡੇ ਹਮਲਾ ਹੋ ਗਿਆ ਜਾਂ ਧਮਕੀ ਆ। ਇਸ ਗੱਲ ਦੇ ਅਰਥ ਜਿਹੜੇ ਆ ਉਹ ਸਮਝਣ ਲਈ ਕਿਸੇ ਸਮੀਕਰਨ ਜਾਂ ਇਹ ਕੋਈ ਏਡਾ ਜਬਰਾ ਨਹੀਂ ਹੈਗਾ। ਸਿੱਧੀ ਜੀ ਗੱਲ ਹੈ ਕਿ ਪੰਜਾਬ ਦੀ ਪੁਲਿਸ ਨੂੰ, ਇੱਕ SHO ਨੂੰ ਇਸ ਤਰੀਕੇ ਨਾਲ ਨੰਗਾ ਹੋ ਜਾਣ ਕਰਕੇ
ਸਾਰੇ ਹੋਰ ਪੁਲਿਸੀਆਂ ਨੂੰ ਆਪਣੇ ਆਪ ਦੇ ਵਿੱਚ ਵਿਪਤਾ ਪਈ ਹੋਈ ਆ ਕਿ ਜਿਹੜੇ ਮੈਂ ਕਾਲੇ ਧੰਦੇ ਕੀਤੇ ਹੋਏ ਨੇ ਉਹ ਵੀ ਨਾ ਕਿਤੇ ਹੁਣ ਨੰਗੇ ਹੋ ਜਾਣ। ਸੋ ਮੋਟੇ ਤੌਰ ਤੇ ਗੱਲ ਇਹ ਹੈ ਕਿ ਪੰਜਾਬ ਦੇ ਹਰ ਥਾਣੇ ਦੇ ਵਿੱਚ ਡੀਐਸਪੀ ਤੋਂ ਐਸਐਸਪੀ ਤੋਂ ਉੱਪਰ ਤੱਕ ਇੱਕ ਪੂਰਾ ਨੈਟਵਰਕ ਹੈ। ਉਸ ਨੈਟਵਰਕ ਦਾ ਪੰਜਾਬ ਦੇ ਇਹਨਾਂ ਗੁੰਡੇ ਬਦਮਾਸ਼ਾਂ ਨਾਲ ਸੰਬੰਧ ਵਾ। ਇਹਨਾਂ ਵਿੱਚੋਂ ਬਹੁਤ ਸਾਰੇ ਬਾਹਰਲੇ ਮੁਲਕਾਂ 'ਚ ਚਲੇ ਗਏ ਤੇ ਉੱਥੇ ਬਹਿ ਕੇ ਪੰਜਾਬ ਦੇ ਵਿੱਚ ਜਾਂ ਹੋਰਨਾਂ ਮੁਲਕਾਂ 'ਚ ਲੋਕਾਂ ਨਾਲ ਜਿਹੜਾ ਇਹ ਸਾਰਾ ਕੁਝ ਕਰਦੇ। ਹੁਣ ਇੱਕ ਗੱਲ ਸਾਡੇ ਭਾਈਚਾਰੇ ਨੂੰ ਸਮਝਾਈ ਜਾ ਰਹੀ ਆ ਜਿਹੜੀ ਕਿ ਅਸਲੀਅਤ ਨਹੀਂ ਹੈ। ਸਮਝਾਇਆ ਇਹ ਜਾ ਰਿਹਾ ਕਿ ਜੀ ਹੋਣਗੀਆਂ ਕੋਈ ਕਾਲੀਆਂ ਭੇਡਾਂ ਖਾਕੀ ਵਰਦੀ ਵਿੱਚ, ਹੋਣਗੇ ਕੁਛ ਗੁੰਡੇ ਬਦਮਾਸ਼, ਤੇ ਜੇ ਗੁੰਡੇ ਬਦਮਾਸ਼ਾਂ ਦਾ ਕੁਛ ਖਾਕੀ ਵਰਦੀ ਵਾਲੇ ਪੁਲਿਸੀਆਂ ਨਾਲ ਸੰਬੰਧ ਹੈ ਕਿ ਜੇ ਉਹ ਇਸ ਤਰੀਕੇ ਦੇ ਅਪਰਾਧ ਕਰਦੇ ਆ ਤਾਂ ਸਾਰੀ ਪੁਲਿਸ ਥੋੜੀ ਮਾੜੀ ਹੋ ਗਈ। ਇਹ ਮਤ, ਇਹ ਭਾਵ ਦੇਣ ਦਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ, ਪਰ ਇਹ ਝੂਠ। ਅਸਲ ਵਿੱਚ ਜਿਹੜਾ ਪ੍ਰੋਜੈਕਟ ਚੱਲ ਰਿਹਾ ਕਿ ਸਾਰੀ ਦੁਨੀਆ ਵਿੱਚ ਸਿੱਖਾਂ ਦਾ ਤੇ ਸਿੱਖੀ ਦਾ ਜਲੂਸ ਕੱਢਣਾ, ਉਹਦੇ ਤਹਿਤ ਜਿੱਥੇ ਬਹੁਤ ਸਾਰੇ ਬੰਦੇ ਸਿੱਖੀ ਸਰੂਪ ਵਾਲੇ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਦੇ ਵਿੱਚ ਖੱਲਰ ਪਾਉਂਦੇ ਆ, ਕਦੇ ਅੱਧੇ ਕੁ ਬੰਦੇ ਖਾਲਿਸਤਾਨ ਦੇ ਹਮਾਇਤੀ ਬਣ ਜਾਂਦੇ ਆ, ਅੱਧੇ ਖਾਲਿਸਤਾਨ ਦੇ ਵਿਰੋਧੀ ਬਣ ਜਾਂਦੇ ਆ, ਪਰ ਹੁੰਦੇ ਉਹ ਸਰਕਾਰ ਦੇ ਟੱਟੂ ਨੇ ਤੇ ਉਹਨਾਂ ਦਾ ਮਕਸਦ ਸਿਰਫ ਇਹ ਹੁੰਦਾ ਵੀ ਲੋਕਾਂ ਦੇ ਵਿੱਚ ਸਿੱਖਾਂ ਦਾ ਜਲੂਸ ਨਿਕਲੇ ਕਿ ਇਹ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਕਰਦੇ। ਇਵੇਂ ਹੀ ਵਿਦੇਸ਼ਾਂ ਦੇ ਵਿੱਚ ਉਹ ਕੌਮਾਂ ਜਾਂ ਉਹ ਲੋਕ ਜਿਨ੍ਹਾਂ ਦਾ ਸਾਡੇ ਪ੍ਰਤੀ ਇੱਕ ਸੌਫਟ ਨਜ਼ਰੀਆ, ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਇਹ ਆ ਕਿ ਸਿੱਖ ਬੜੇ ਭਲੇ ਲੋਕ ਨੇ, ਇਹਨਾਂ ਨਾਲ ਬੜਾ ਧੱਕਾ ਹੋ ਰਿਹਾ ਤੇ ਇਹਨਾਂ ਦੀ ਨਸਲਕੁਸ਼ੀ ਹੋ ਰਹੀ ਹੈ। ਜਿਹੜੀਆਂ ਦੂਜੀਆਂ ਕੌਮਾਂ ਧਰਮਾਂ ਮੁਲਕਾਂ ਦੇ ਲੋਕ ਸਾਡੇ ਪ੍ਰਤੀ ਇੱਕ ਸਾਰਥਕ ਹਾਂ ਪੱਖੀ ਪੋਜ਼ਿਟਿਵ ਨਜ਼ਰੀਆ ਰੱਖਦੇ ਆ, ਉਹਨਾਂ ਦੀ ਨਜ਼ਰ ਵਿੱਚ ਸਿੱਖਾਂ ਨੂੰ ਭੈੜੇ ਤੋਂ ਭੈੜਾ ਜਚਾਉਣ ਲਈ ਬਹੁਤ ਕੁਝ ਕੀਤਾ ਜਾ ਰਿਹਾ। ਤੇ ਤੁਸੀਂ ਕੀ ਸਮਝਦੇ ਹੋ ਵੀ ਉਹ ਇੰਡੀਵਿਜੂਅਲ ਕਪੈਸਿਟੀ 'ਚ ਕਰਦੇ ਆ? ਇਉਂ ਤਾਂ ਫਿਰ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਜੇ ਦੇਖੋ ਤਾਂ ਕੋਈ ਬੰਦਾ ਕਹਿ ਸਕਦਾ ਹੈ ਕਿ ਜੀ ਇੱਥੋਂ ਗਏ ਹੋਣੇ ਆ ਪੜ੍ਹਨ, ਕੈਨੇਡਾ ਜਾ ਕੇ ਉਹਨਾਂ ਨੇ ਕਿਸੇ ਤੋਂ ਸਪਾਰੀ ਲੈ ਲਈ ਤੇ ਸੌਖੇ ਪੈਸੇ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿਹਨੂੰ ਮਾਰਨਾ, ਤੇ ਮਾਰ ਛੱਡਿਆ। ਵੀ ਇਹ ਕੋਈ ਐਡੀ ਗੱਲ ਨਹੀਂ ਉਹਨਾਂ ਵਿਦਿਆਰਥੀਆਂ ਦੀ। ਨਾ, ਮੈਂ ਇਹ ਗੱਲ ਬਿਲਕੁਲ ਨਹੀਂ ਮੰਨ ਸਕਦਾ। ਅਸਲ ਵਿੱਚ ਇਹ ਪੂਰੇ ਦਾ ਪੂਰਾ ਇੱਕ ਨੈਟਵਰਕ ਆ ਜਿਹੜਾ ਇੰਡੀਅਨ ਡੀਪ ਸਟੇਟ ਦਾ ਪ੍ਰੋਜੈਕਟ ਵਾ। ਉਹਦੇ ਤਹਿਤ ਜਿੱਥੇ ਦੁਨੀਆ ਭਰ ਦੇ ਵਿੱਚ ਕਿਸੇ ਵੀ ਥਾਂ ਉੱਤੇ ਕਿਸੇ ਸਿੱਖ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਕੋਈ ਇਹੋ ਜਿਹਾ ਘਟਨਾਕ੍ਰਮ ਜਿਹਦੇ ਨਾਲ ਦੁਨੀਆ ਦੇ ਦੂਜੇ ਲੋਕਾਂ ਦੀ ਨਜ਼ਰ ਵਿੱਚ ਸਿੱਖ ਬਦਨਾਮ ਹੁੰਦੇ ਹੈ, ਜਾਂ ਜਿਵੇਂ ਇਹ ਹੈ ਕਿ ਸਿੱਖਾਂ ਨੂੰ ਦਹਿਸ਼ਤ ਜ਼ਦਾ ਕਰਨਾ। ਹੁਣ ਜਦੋਂ 15 ਕੁ ਦਿਨ ਤੋਂ ਪਹਿਲਾਂ ਆਮ ਜਿਹੜੇ ਥੋੜੇ ਜਿਹੇ ਰੱਜੇ ਪੁੱਜੇ ਲੋਕ ਆ ਜਿਨ੍ਹਾਂ ਕੋਲ 4 ਪੈਸੇ ਆ, ਉਹਨਾਂ ਦੇ ਦਿਲ ਦਿਮਾਗ ਵਿੱਚ ਇੱਕ ਦਹਿਸ਼ਤ, ਹੁਣ ਭਾਵੇਂ ਥੋੜੀ ਜਿਹੀ ਠੱਲ ਪਈ ਆ ਪਰ ਪਤਾ ਕੁਛ ਨਹੀਂ ਹਾਲਾਤ ਕਿੱਧਰ ਨੂੰ ਜਾਣ। ਕਿਉਂ ਹਰ ਪੈਸੇ ਵਾਲਾ ਬੰਦਾ ਡਰਿਆ ਰਿਹਾ? ਕਿਉਂ ਉਹਦੇ ਮਨ ਵਿੱਚ ਇਹ ਆਉਂਦਾ ਵੀ ਜੇ ਮੇਰੇ 4 ਪੈਸੇ ਆ ਮੇਰੇ ਕੋਲ ਤਾਂ ਮੈਨੂੰ ਫੋਨ ਆਇਆ ਨਾ। ਤੇ ਅੰਮ੍ਰਿਤਸਰ ਦੇ ਵਿੱਚ ਇੱਥੇ ਜਿਨ੍ਹਾਂ ਲੋਕਾਂ ਨਾਲ ਸਾਡਾ ਵਾਹ ਵਾਸਤਾ ਪੈਂਦਾ, ਚੰਗੇ ਭਲੇ ਗੁਰਸਿੱਖ ਜਿਹੜੇ ਆਪੋ ਆਪਣੇ ਕੰਮ ਧੰਦਿਆਂ ਵਿੱਚ ਕਾਮਯਾਬ ਨੇ, ਉਹਨਾਂ ਨੂੰ ਵੀ ਧਮਕੀਆਂ, ਉਹਨਾਂ ਨੂੰ ਵੀ ਫਰੌਤੀ ਜਾਂ ਪੈਸੇ ਦੇਣ ਦੀ ਗੱਲ ਆ ਰਹੀ ਹੈ। ਤੇ ਅਗਲੇ ਲੋਕ ਭੱਜ ਕੇ ਕਿੱਥੇ ਜਾਣਗੇ? ਥਾਣੇ ਜਾਣਗੇ ਨਾ। ਤੇ ਥਾਣੇ ਵਾਲਿਆਂ ਬਾਰੇ ਉਹ ਜਿਹੜਾ ਫੋਨ ਕਰਨ ਵਾਲਾ ਬੰਦਾ ਹੁੰਦਾ ਉਹ ਪਹਿਲਾਂ ਕਹਿ ਰਿਹਾ ਹੁੰਦਾ ਕਿ ਜੇ ਥਾਣੇ ਜਾਣ ਦਾ ਚਾਹ ਲਾਉਣਾ ਤਾਂ ਲਾ ਲਈ, ਆਪਦਾ ਕੰਮ ਤਾਂ ਅਸੀਂ ਕਰਨਾ ਹੀ ਕਰਨਾ, ਪੈਸੇ ਤਾਂ ਤੈਨੂੰ ਦੇਣੇ ਹੀ ਪੈਣੇ। ਹੁਣ ਥਾਣੇ ਜੇ ਜਾਵਾਂਗੇ ਤਾਂ ਕੀ ਹੋਊਗਾ? ਆ ਜਿਹੜੇ ਨਾਗਰੇ ਵਰਗੇ ਬੈਠੇ ਆ, ਜਿਹੜਾ ਟਾਂਡੇ ਵਾਲਾ SHO ਫੜਿਆ, ਉੱਥੇ ਉਹੋ ਜਿਹੇ ਬੈਠੇ।
ਤੇ ਇੱਕ ਮੋਹਾਲੀ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਲਾਰੈਂਸ ਬਿਸ਼ਨੋਈ ਵਾਲਾ ਮਾਮਲਾ ਖੁੱਲਿਆ ਕਿ ਇੰਡੀਆ ਟੀਵੀ ਨੂੰ ਜਗਵਿੰਦਰ ਪਟਿਆਲ ਨੂੰ ਉਥੋਂ ਇੰਟਰਵਿਊ ਕਰਵਾਈ ਗਈ ਆ, ਜਿਸ SHO ਨੂੰ ਉਹਨਾਂ ਦਿਨਾਂ ਦੇ ਵਿੱਚ DSP ਨੂੰ ਉਹਨਾਂ ਦਿਨਾਂ ਦੇ ਵਿੱਚ ਸਾਰਿਆਂ ਨੇ ਚਰਚਾ ਜਿਹਦੇ ਨਾਂ ਦੀ ਰਹੀ। ਉਹਦੇ ਬਾਰੇ ਇੱਕ ਹੋਰ ਕਾਂਡ ਵੀ ਆਇਆ ਸੀ ਕਿ ਮੋਹਾਲੀ ਇਲਾਕੇ ਦੇ ਕਿਸੇ ਬੰਦੇ ਨੇ ਰੌਲਾ ਪਾਇਆ ਕਿ ਮੈਨੂੰ ਧਮਕੀ ਆਉਂਦੀ ਸੀ ਪੈਸੇ ਦੀ। ਮੈਂ ਇਹਦੇ ਕੋਲ ਗਿਆ ਤੇ ਜਦੋਂ ਮੈਂ ਇਹਦੇ ਕੋਲ ਬੈਠਾ ਸੀ ਉਦੋਂ ਬਾਹਰ ਨਿਕਲਣ ਸਾਰ ਮੈਨੂੰ ਕਾਲ ਆ ਗਈ ਕਿ ਜਾਇਆ ਲਾ ਲਿਆ ਚਾਹ ਤੂੰ, ਪੈਸੇ ਤਾਂ ਤੈਨੂੰ ਦੇਣੇ ਹੀ ਪੈਣੇ ਆ। ਦੂਜੇ ਦਿਨ ਮੈਂ ਜਦੋਂ ਵਾਪਸ ਗਿਆ ਕਿ ਜੀ ਮੈਨੂੰ ਕੱਲ ਫਿਰ ਕਾਲ ਆ ਗਈ ਸੀ, ਤਾਂ ਉੱਥੇ ਬੈਠੇ ਤੇ ਕਾਲ ਆਈ ਤੇ ਆਹ ਦੇਖੋ ਬਈ ਤੂੰ ਜਿਹੜਾ ਕੁਝ ਕਰਨਾ ਕਰ ਲਾ। ਆਖਰ ਜਿਹੜੇ ਬੰਦੇ ਧਮਕੀਆਂ ਫਰੌਤੀਆਂ ਦੀਆਂ ਦਿੰਦੇ ਆ ਉਹਨਾਂ ਨੂੰ ਡਰ ਕਿਉਂ ਨਹੀਂ ਲੱਗਦਾ? ਡਰ ਕਾਹਦਾ ਲੱਗਣਾ ਜਦੋਂ DSP SSP SHO ਸਾਰੇ ਜਾਣੇ ਉਹਨਾਂ ਨਾਲ ਰਲ ਕੇ ਤਾਂ ਧੰਦਾ ਕਰ ਰਹੇ ਨੇ। ਪਰ ਇਹ ਧੰਦਾ ਹੀ ਨਹੀਂ ਹੈ, ਇਹ ਸਿੱਖਾਂ ਨੂੰ ਇੱਕ ਕੌਮ ਦੇ ਰੂਪ ਦੇ ਵਿੱਚ ਬਦਨਾਮ ਕਰਨ ਤੇ ਚੰਗੇ ਸਿੱਖਾਂ ਨੂੰ ਡਰਾਉਣ ਧਮਕਾਉਣ ਦਾ ਪ੍ਰੋਜੈਕਟ ਹੈ। ਮੈਂ ਇਹਨੂੰ ਥੋੜਾ ਜਿਹਾ ਹੋਰ ਗੱਲ ਨੂੰ ਵਧਾਉਣਾ ਚਾਹਾਂਗਾ। ਜਿਹੜੀ ਪੋਲਿਟਿਕਸ ਆਫ ਜੈਨੋਸਾਈਡ ਕਿਤਾਬ ਆ ਇੰਦਰਜੀਤ ਸਿੰਘ ਜੇਜੀ ਕੈਪਟਨ ਅਮਰਿੰਦਰ ਸਿੰਘ ਦੇ ਮਾਮੇ ਦੀ ਲਿਖੀ ਹੈ। ਅਸਲ ਵਿੱਚ ਤਾਂ ਉਹ ਹਿਊਮਨ ਰਾਈਟਸ ਚਾਰਟਰ ਜਿਹੜਾ UN ਦਾ ਹਿਊਮਨ ਰਾਈਟਸ ਦੇ ਪੱਖ ਤੋਂ ਉਹ ਰਿਪੋਰਟ ਕੀਤਾ ਗਿਆ ਸਾਰੇ ਉਸ ਦੌਰ ਨੂੰ 78 ਤੋਂ। ਉਹਦੇ ਵਿੱਚ ਵੀ ਇਹ ਇੱਕ ਜ਼ਿਕਰ ਆ ਕਿ ਸਿੱਖਾਂ ਨੂੰ ਇੱਕ ਕੌਮ ਦੇ ਰੂਪ ਵਿੱਚ ਟੈਰੋਰਾਈਜ਼ ਕਰਨ ਦੇ ਲਈ ਕੀ ਕੁਝ ਕੀਤਾ ਗਿਆ, ਔਰ ਉਹਦੇ ਵਿੱਚ ਬਹੁਤ ਸਾਰੇ ਪੱਖ ਦੱਸੇ ਗਏ ਨੇ ਕਿ ਕਿਵੇਂ ਕਾਈਟਾਂ ਟੌਟਾਂ ਵਿਜੀਲੈਂਸ ਰਾਹੀਂ ਕੀ ਕੁਝ ਕੀਤਾ ਗਿਆ। ਤੇ ਅੱਜ ਦੇ ਦੌਰ ਵਿੱਚ ਵੀ ਬਹੁਤ ਸਾਰੇ ਲੋਕ ਇਹ ਮੰਨੀ ਫਿਰਦੇ ਆ ਕਿ ਬਹੁਤ ਵੱਡੀ ਸਿੱਖਾਂ ਦੀ ਜਾਂ ਖਾੜਕੂਆਂ ਦੀ ਇੱਥੇ ਜੀ ਤੂਤੀ ਬੋਲਦੀ ਸੀ ਤੇ ਕੋਈ ਖੰਘ ਨਹੀਂ ਸੀ ਸਕਦਾ। ਪਰ ਮੈਂ ਇਹ ਕਹਿਣਾ ਕਿ 1987 88 99 ਦੇ ਵਿੱਚ ਪੰਜਾਬ ਦੇ ਵਿੱਚ ਸੁਰਿੰਦਰ ਕੁਮਾਰ ਬਿੱਲੇ ਵਰਗੇ, ਲੁਧਿਆਣੇ ਗੁੜ ਮੰਡੀ 'ਚ ਜਗਦੀਸ਼ ਤਾਂਗੜੀ ਵਰਗੇ, ਬਟਾਲੇ ਦੇ ਵਿੱਚ, ਨਕੋਦਰ ਦੇ ਵਿੱਚ ਕਿਹੜਾ ਸ਼ਹਿਰ ਆ ਜਿੱਥੇ ਹਿੰਦੂ ਅੱਤਵਾਦੀਆਂ ਨੇ ਪੰਜਾਬ ਦੇ ਲੋਕਾਂ ਦਾ ਜਿਉਣਾ ਦੁੱਭਰ ਨਹੀਂ ਸੀ ਕੀਤਾ ਹੁੰਦਾ। ਕਰੰਟ ਮੈਗਜ਼ੀਨ ਦੇ ਵਿੱਚ ਛਪੀ ਹੋਈ ਉਸ ਰਿਪੋਰਟ ਦਾ ਮੈਂ ਅਕਸਰ ਜ਼ਿਕਰ ਕਰਦਾ ਰਹਿਣਾ, ਜਿਹੜੀ 87 ਤੇ ਛਪੀ ਸੀ ਤੇ ਉਹਦੇ 'ਚ ਲਿਖਿਆ ਹੋਇਆ ਸੀਗਾ ਕਿ ਹਜ਼ਾਰਾਂ ਹੀ ਮੁੰਡੇ ਜਿਹੜੇ ਸ਼ਕਲਾਂ ਤੋਂ ਸਿੱਖ ਲੱਗਦੇ ਨੇ ਉਹਨਾਂ ਦੇ ਪੀੜੇ ਪਰਨੇ ਬਣਵਾ ਕੇ ਕੀ ਕੋਈ, ਔਰ ਪੈਂਕੀ ਕੈਟ ਨੇ ਸਾਰਾ ਕੁਝ ਖੋਲਿਆ। ਸੋ ਜਿਹੜਾ ਸਿੱਖ ਜਿਸ ਦੁਸ਼ਮਣ ਦੇ ਸ਼ਿਕੰਜੇ 'ਚ ਫਸੇ ਹੋਏ ਨੇ ਉਹਦੀਆਂ ਚਾਲਾਂ ਨੂੰ ਆਪਾਂ ਸੌਖੇ ਸਮਝ ਨਹੀਂ ਸਕਦੇ। ਬਹੁਤ ਵੱਡੇ ਪੱਧਰ ਦੇ ਉੱਤੇ ਖਾਕੀ ਵਰਦੀ ਨੂੰ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਤੇ ਦੁਨੀਆ ਭਰ ਦੇ ਵਿੱਚ ਇਸ ਟਾਈਮ ਭਾਰਤੀ ਖੁਫੀਆ ਏਜੰਸੀਆਂ ਦਾ ਜਿਹੜਾ ਨੈਟਵਰਕ ਆ ਉਹ ਪੂਰੇ ਚਰਮਸੀਮਾ ਤੇ ਹੈ। ਅੱਜ ਦੇ ਅਖਬਾਰਾਂ ਵਿੱਚ ਮੇਰੇ ਸਾਹਮਣੇ ਅਜੀਤ ਅਖਬਾਰ ਪਿਆ, ਇਹਦੇ ਵਿੱਚ ਵੀ ਅੱਜ ਇੱਕ ਖਬਰ ਛਪੀ ਆ ਮੁਜ਼ੱਫਰਾਬਾਦ ਤੋਂ, ਰਾਹ ਦੇ ਏਜੰਟਾਂ ਨੇ 30.5 ਤੋਂ ਵੱਧ ਭਰਾਵਾਂ ਨੂੰ ਮਾਰ ਦਿੱਤਾ ਲਸ਼ਕਰ ਕਮਾਂਡਰ। ਖਬਰ 'ਚ ਲਿਖਿਆ ਕਿ ਪਾਕਿਸਤਾਨ ਵਿੱਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕਈ ਚੋਟੀ ਦੇ ਇਹਨਾਂ ਨੇ ਅੱਤਵਾਦੀਆਂ ਦੇ ਮਾਰੇ ਜਾਣ ਦੇ ਤੋਂ ਬਾਅਦ ਲਸ਼ਕਰੇ ਤੌਬਾ 'ਚ ਖੌਫ ਪੈਦਾ ਹੋ ਗਿਆ। ਇਸ ਦੇ ਇੱਕ ਸੀਨੀਅਰ ਕਮਾਂਡਰ ਰਿਜ਼ਵਾਨ ਹਨੀਫ ਨੇ ਖੁੱਲ੍ਹ ਕੇ ਮੰਨਿਆ ਕਿ ਪਿਛਲੇ 3 ਤੋਂ 4 ਸਾਲਾਂ ਵਿੱਚ 30 ਤੋਂ ਵੱਧ ਅੱਤਵਾਦੀ ਮਾਰੇ ਗਏ ਨੇ। ਇਸ ਨਾਲ ਪਾਕਿਸਤਾਨ 'ਚ ਲੁਕੇ ਅੱਤਵਾਦੀਆਂ ਵਿੱਚ ਇਹਨਾਂ ਅਣਪਛਾਤੇ ਹਮਲਾਵਰਾਂ ਪ੍ਰਤੀ ਡਰ ਦੀ ਭਾਵਨਾ ਪੈਦਾ ਹੋ ਗਈ ਹੈ। ਇਹਨਾਂ ਅੱਤਵਾਦੀਆਂ ਦਾ ਦੋਸ਼ ਹੈ ਕਿ ਅਣਪਛਾਤੇ ਹਮਲਾਵਰ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਅਨਾਲਿਸਿਸ ਵਿੰਗ ਰਾਹ ਦੇ ਏਜੰਟ ਹਨ। ਇੱਕ ਇਕੱਠ ਨੂੰ ਸੰਬੋਧਨ ਕਰਦੇ ਰਿਜ਼ਵਾਨ ਹਨੀਫ ਨੇ ਕਿਹਾ, ਭਾਰਤ ਦੀ ਖੁਫੀਆ ਏਜੰਸੀ ਨੇ ਉਸ ਨੂੰ ਇੱਥੇ ਆਜ਼ਾਦ ਕਸ਼ਮੀਰ ਵਿੱਚ ਸ਼ਾਂਤੀ ਨਾਲ ਨਹੀਂ ਰਹਿਣ ਦਿੱਤਾ। ਕੁੱਲ ਮਿਲਾ ਕੇ ਪਾਕਿਸਤਾਨ ਵਰਗੇ ਮੁਲਕ 'ਚ ਜੇ ਰਾਹ ਏਜੰਸੀ ਇਸ ਤਰੀਕੇ ਨਾਲ ਕਤਲ ਕਰਵਾ ਰਹੀ ਹੈ, ਜਿਹਦੇ ਬਾਰੇ ਉਹਨਾਂ ਨੇ ਹੁਣ ਫਿਲਮਾਂ ਵੀ ਬਣਾਉਣੀਆਂ ਸ਼ੁਰੂ ਕਰਤੀਆਂ, ਤੇ ਇੱਥੋਂ ਤੱਕ ਕਿ ਬਲੋਚਿਸਤਾਨ ਦੀ ਸਮੱਸਿਆ
ਜਿਹੜੀ ਕਿ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ, ਉਹਦੀਆਂ ਖਬਰਾਂ ਇੱਥੇ ਜਿਹੜੀਆਂ ਸਾਡੇ ਸਾਹਮਣੇ ਅਜੀਤ ਕੀ ਮੈਂ ਪੜ੍ਹ ਦਿੰਦਾ ਕਿ ਉਹਨਾਂ ਨੇ ਕਿਹਾ ਕਿ ਜੀ ਬਲੋਚਿਸਤਾਨ ਜਿਹੜਾ ਹੈ ਉਹਦੀ ਆਜ਼ਾਦੀ ਦਾ 11 ਤਰੀਕ ਨੂੰ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ। ਬਲੋਚਾਂ ਨੂੰ ਦੇਸ਼ ਵਿਦੇਸ਼ ਸੁਤੰਤਰ ਬਲੋਚਿਸਤਾਨ ਦਾ ਕੌਮੀ ਝੰਡਾ ਲਹਿਰਾਉਣ ਦੀ ਕੀਤੀ ਅਪੀਲ। ਇਹ ਸਾਰੇ ਕਾਸੇ ਬਾਰੇ ਪਾਕਿਸਤਾਨ ਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਜੀ ਇਹਦੇ ਮਗਰ ਜਿਹੜਾ ਰਾਹ ਏਜੰਸੀ ਕੰਮ ਕਰਦੀ ਆ। ਪਰ ਹੁਣ ਉੱਥੋਂ ਇਹ ਵੀ ਗੱਲਾਂ ਆਉਂਦੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਕੁਝ ਵੀ ਹੋ ਜੇ ਉਹ ਕਹਿ ਦਿੰਦੇ ਆ ਜੀ ਇਹਦੇ ਪਿੱਛੇ ਰਾਹ ਵਾ, ਤੇ ਇੰਡੀਆ 'ਚ ਕਹਿ ਦਿੰਦੇ ਆ ਇਹਦੇ ਪਿੱਛੇ ISI ਆ। ਇੱਥੇ ਹੁਣ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਰਣਜੀਤ ਸਿੰਘ ਨਾਂ ਦੇ ਨੌਜਵਾਨ ਨੂੰ ਗੁਰਦਾਸਪੁਰ ਦੇ ਆਧੀਆਂ ਪਿੰਡ 'ਚ ਮਾਰ ਦਿੱਤਾ, ਝੂਠਾ ਮੁਕਾਬਲਾ ਬਣਾਇਆ ਸੀ। ਉਹਦੇ ਬਾਰੇ ਅਦਾਲਤ ਵਿੱਚ ਜਿਹੜੀ ਕੇਸ ਕਾਰਵਾਈ ਚੱਲ ਰਹੀ ਆ, ਉਹਦੇ ਬਾਰੇ ਪੀੜਤ ਪਰਿਵਾਰ ਵੱਲੋਂ 16 ਮਾਰਚ ਨੂੰ ਅਦਾਲਤ 'ਚ ਪੇਸ਼ ਹੋ ਕੇ ਵੱਖ-ਵੱਖ ਥਾਣਿਆਂ ਦੁਰਾਂਗਲਾ, ਬਹਿਰਾਮਪੁਰ, ਪੁਰਾਣਾ ਸ਼ਾਲਾ ਜਿੰਨੇ ਵੀ ਉੱਥੇ ਮਾਮਲੇ ਦਰਜ ਕੀਤੇ ਗਏ ਆ ਉਹਨਾਂ ਦੇ CCTV ਫੁਟੇਜ, ਗੱਡੀਆਂ ਦੀ ਲੌਗ ਬੁੱਕ ਵਗੈਰਾ ਸਮਨ ਕੀਤੀ ਸੀ। ਸੋ CJM ਗੁਰਦਾਸਪੁਰ ਸੁਰੇਖਾ ਡਡਵਾਲ ਨੇ ਸਾਰੇ ਥਾਣਿਆਂ ਦਾ, CIA ਸਟਾਫ ਦੇ ਹੋਰ ਸਾਰੇ ਥਾਵਾਂ ਦਾ CCTV ਜਿਹੜਾ ਫੁਟੇਜ ਹੈ ਉਹ ਪੇਸ਼ ਕਰਨ ਦੇ ਹੁਕਮ ਦਿੱਤੇ। ਮੋਟੀ ਗੱਲ ਇਹ ਹੈ ਕਿ ਜਦੋਂ ਨੌਜਵਾਨ ਰਣਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਗਿਆ, ਜਿਹਦੇ ਬਾਰੇ ਕਿਹਾ ਕਿ ਜੀ ਇਹਦੇ ਪਿੱਛੇ ਪਾਕਿਸਤਾਨ ਦੀ ISI ਹੈ, ਤੇ ਉਹਦੇ ਮਾਮਲੇ ਵਿੱਚ ਜਦੋਂ ਸਿਵਲ ਹਸਪਤਾਲ ਗੁਰਦਾਸਪੁਰ 'ਚ 25 ਫਰਵਰੀ 2026 ਨੂੰ ਰਣਜੀਤ ਸਿੰਘ ਨੂੰ ਲੈ ਕੇ ਗਏ ਆ, ਉਦੋਂ ਜ਼ਖਮੀ ਸੀ ਉਹ, ਤਾਂ ਉਸ ਸਮੇਂ ਉਹ ਜਿਹੜੀਆਂ CCTV ਫੁਟੇਜ ਸੀ ਉਹ ਨਸ਼ਟ ਕਰਤੀਆਂ ਸੀ। ਹੁਣ ਇੱਕ ਪਾਸੇ ਤਾਂ ਰਣਜੀਤ ਸਿੰਘ ਦੇ ਟੱਬਰ ਦਾ ਕੁੱਟ ਕਟਾਪਾ ਕਰਕੇ ਡਰਾ ਧਮਕਾ ਕੇ ਮੁਕੱਦਮਾ ਵਾਪਸ ਕਰਵਾਉਣ ਦੀ ਕਵਾਇਦ ਪੂਰੇ ਜ਼ੋਰਾਂ ਤੇ ਹੈ। ਦੂਜੇ ਪਾਸੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ 5 ਲੱਖ ਲੈ ਲਓ, 50 ਲੱਖ ਲੈ ਲਓ, ਇਹ ਮਾਮਲਾ ਜਿਹੜਾ ਹੈਗਾ ਇਹਨੂੰ ਹੁਣ ਤੁਸੀਂ ਛੱਡ ਦਿਓ। ਪਰ ਪਰਿਵਾਰ ਵੱਲੋਂ ਤੇ ਵਕੀਲਾਂ ਵੱਲੋਂ ਲੜਾਈ ਲੜੀ ਜਾ ਰਹੀ ਹੈ। ਗੱਲ ਫਿਰ ਉਹੀ ਆ ਜਾਂਦੀ ਹੈ ਕਿ ਇੱਥੇ ਜਿਹਨੂੰ ਜਦੋਂ ਜੀ ਕਰਦਾ ਮਾਰ ਕੇ ਕਹਿ ਦਿੰਦੇ ਆ ਕਿ ਇਹਦੇ ਪਿੱਛੇ ISI ਹੈ। ਪਿਛਲੇ 40 ਸਾਲਾਂ 'ਚ ਹਜ਼ਾਰਾਂ ਹੀ ਮੁੰਡੇ ਸਾਡੇ ਮਾਰ ਕੇ ਕਹਿਤਾ ਕਿ ਜੀ ਇਹਦੇ ਪਿੱਛੇ ISI ਹੈ। ਇਹ ਗੱਲ ਜ਼ਰੂਰ ਹੈ ਕਿ 1978 ਤੋਂ 84 ਤੱਕ ਜੋ ਕੁਝ ਇੰਡੀਆ ਨੇ ਸਿੱਖਾਂ ਨਾਲ ਕੀਤਾ, ਸਿੱਖਾਂ ਕੋਲ ਪਾਕਿਸਤਾਨ ਜਾਣ, ਉਥੋਂ ਹਮਾਇਤ ਹਾਸਲ ਕਰਨ ਤੋਂ ਬਗੈਰ ਕੋਈ ਚਾਰਾ ਨਹੀਂ ਸੀ। ਸਿੱਖ ਆਪ ਸਰਹੱਦਾਂ ਟੱਪ ਕੇ ਪਾਕਿਸਤਾਨ ਗਏ। ਸਿੱਖਾਂ ਨੂੰ ਪਾਕਿਸਤਾਨ ਕਿਹਨੇ ਧੱਕਿਆ? ਸਿੱਖ ਤਾਂ 1947 ਮੌਕੇ ਪਾਕਿਸਤਾਨ ਛੱਡ ਕੇ ਆਏ ਸੀ। ਸਿੱਖ ਤਾਂ ਨਨਕਾਣਾ ਸਾਹਿਬ ਸਮੇਤ ਹੋਰ ਜਾਨੋਂ ਪਿਆਰੇ ਗੁਰਧਾਮਾਂ ਨੂੰ ਆਪਦੀ ਅਰਦਾਸ ਵਿੱਚ ਚੇਤੇ ਕਰਕੇ ਕਲਪਦੇ ਰਹੇ। ਸਿੱਖਾਂ ਨੇ ਤਾਂ ਪਾਕਿਸਤਾਨ ਨੂੰ ਤਿਆਗ ਦਿੱਤਾ ਸੀ, ਤੇ ਜਿਸ ਇੰਡੀਆ ਨੂੰ, ਜਿਸ ਹਿੰਦੁਸਤਾਨ ਨੂੰ, ਜਿਸ ਭਾਰਤ ਨੂੰ ਆਪ ਦਾ ਮੁਲਕ ਮੰਨਿਆ ਸੀ, ਉਸ ਮੁਲਕ ਨੇ ਸਿੱਖਾਂ ਨੂੰ ਇੰਨਾ ਜਲੀਲ ਕੀਤਾ, ਇੰਨਾ ਮਾਰਿਆ ਕੁੱਟਿਆ ਕਿ ਸਿੱਖਾਂ ਨੂੰ ਭੱਜ ਕੇ ਆਪਦੀ ਜਾਨ ਬਚਾਉਣ ਲਈ ਪਾਕਿਸਤਾਨ ਜਾਣਾ ਪਿਆ। ਹੁਣ ਇਹ ਪਿੱਟੀ ਜਾਂਦੇ ਆ ਕਿ ਜੀ ਪਾਕਿਸਤਾਨ ਕਿਉਂ ਗਏ। ਮੈਂ ਅੱਗੇ ਵੀ ਕਿਹਾ, ਅੱਜ ਫੇਰ ਕਹਿਣਾ ਕਿ ਭਾਈ ਪਾਕਿਸਤਾਨ ਗਵਾਂਢ ਮੁਲਕ ਸੀ, ਪਾਕਿਸਤਾਨ ਚਲੇ ਗਏ। ਇੱਥੇ ਕੈਨੇਡਾ ਹੁੰਦਾ ਤਾਂ ਕੈਨੇਡਾ ਚਲੇ ਜਾਂਦੇ, ਇੰਗਲੈਂਡ ਹੁੰਦਾ ਇੰਗਲੈਂਡ ਚਲੇ ਜਾਂਦੇ। ਜਿਹੜਾ ਵੀ ਮੁਲਕ ਪਾਕਿਸਤਾਨ, ਕੈਨੇਡਾ, ਅਮਰੀਕਾ, ਜਿਹੜਾ ਵੀ ਮੁਲਕ ਬਾਰਡਰ ਦੇ ਨਾਲ ਲੱਗਦਾ ਹੋਣਾ ਸੀ, ਲੋਕਾਂ ਨੇ ਤਾਂ ਆਪਦੀ ਜਾਨ ਬਚਾਉਣੀ ਸੀ। ਹੁਣ ਤੁਹਾਤੋਂ ਮਰ ਜਾਂਦੇ। ਜਾਣੀ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜੇ, ਜਿਵੇਂ ਕੋਈ ਕਸਾਈ ਬੱਕਰੇ ਨੂੰ ਵੱਢਣਾ ਚਾਹੁੰਦਾ ਹੋਵੇ ਤੇ ਬੱਕਰਾ ਆਪਦੀ ਜਾਨ ਬਚਾਉਣ ਲਈ ਭੱਜੇ, ਤੇ ਉਹ ਜਲਾਦ ਜਿਹੜਾ ਕਸਾਈ ਆ ਉਹ ਕਵੇ ਵੀ ਇੱਕ ਥਾਂ ਤੇ ਖੜਿਆ ਕਾਹਤੋਂ ਨਹੀਂ, ਇਹ ਤਾਂ ਬੜਾ ਕਸੂਰ ਹੈ ਇਹਦਾ, ਇਹਦੇ ਰਾਮ ਨਾਵੇ ਤੋਂ ਗਰਦਨ ਵਢਵਾ ਲੈਣੀ ਸੀ, ਫੇਰ ਕੀ ਹੋ ਜਾਂਦਾ। ਸੋ ਇਸ ਤਰੀਕੇ ਨਾਲ 1984 ਮੌਕੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਸਾਡਾ ਕਤਲੇਆਮ ਹੋ ਰਿਹਾ, ਸਾਡੇ ਦਰਬਾਰ ਸਾਹਿਬ ਸਮੇਤ ਸਾਰੇ ਪੰਜਾਬ ਦੇ ਗੁਰਦੁਆਰਿਆਂ ਤੇ ਅਟੈਕ ਹੋ ਚੁੱਕੇ ਆ, ਤੇ 15 ਤੋਂ 35 ਸਾਲ ਦੇ ਵਿਚਾਲੇ ਕੋਈ ਮੁੰਡਾ ਛੱਡਣਾ ਨਹੀਂ। ਅਗਲੇ ਬਾਰਡਰ ਟੱਪ ਕੇ ਉਧਰ ਭੱਜ ਕੇ ਉੱਥੇ ਫੜ ਕੇ ਉਹਨਾਂ ਨੇ ਜੇਲ੍ਹਾਂ 'ਚ ਤਾੜਤੇ, ਤੇ ਉੱਥੋਂ ਦਰੇ ਦੇ ਇਲਾਕੇ ਚੋਂ ਆਪ ਦੇ ਖਰਚੇ ਦੇ ਉੱਤੇ ਜੇ ਕਿਸੇ ਨੇ ਹਥਿਆਰ ਲੈ ਲਏ ਤਾਂ ਲੈ ਲਏ,
ਪਾਕਿਸਤਾਨ ਜਾਂ ISI ਨੇ ਵਿੱਚ ਕੀ ਕਰਤਾ ਉੱਥੇ। ਹਾਂ, ਇਹ ਠੀਕ ਆ ਕਿ ਜਦੋਂ ਉੱਥੇ ਗਏ ਆ ਤਾਂ ਉਹਨਾਂ ਨੂੰ ਮਨ 'ਚ ਇਹ ਤਾਂ ਹੋਣਾ ਹੀ ਆ ਕਿ ਇਹਨਾਂ ਨੇ ਬਥੇਰੇ ਆਪਦੇ ਇੰਡੀਆ ਤੋਂ, ਉਸ ਇੰਡੀਆ ਤੋਂ ਜਲੀਲ ਹੋ ਰਹੇ ਨੇ ਜਿਸ ਇੰਡੀਆ ਦੇ ਮਗਰ ਲੱਗ ਕੇ ਇਹ ਜੰਗਾਂ ਲੜਦੇ ਆ ਸਾਡੇ ਖਿਲਾਫ। ਇਹਨਾਂ ਨੇ ਬੰਗਲਾਦੇਸ਼ ਆਜ਼ਾਦ ਕਰਾਇਆ, ਉਹਨਾਂ ਦੇ ਮਨ ਵਿੱਚ ਤਾਂ ਇਹ ਹੋਊਗਾ। ਪਰ ਜੇ ਕਹੀਏ ਕਿ ISI ਨੇ ਪੂਰਾ ਜੀ ਪ੍ਰੋਜੈਕਟ ਬਣਾ ਕੇ, ਇਹ ਤਾਂ ਇੰਡੀਆ ਨੇ ਪੰਗਾ ਖੜਾ ਕੀਤਾ ਤਾਂ ਸਿੱਖ ਉਧਰ ਨੂੰ ਭੱਜੇ। ਸਿੱਖ ਤਾਂ ਕਦੇ ਵੀ ਨਹੀਂ ਸੀ ਚਾਹੁੰਦੇ ਵੀ ਅਸੀਂ ਖਾਲਿਸਤਾਨ ਜਿੰਦਾਬਾਦ ਕਹੀਏ। ਸਿੱਖ ਤਾਂ ਹਿੰਦੁਸਤਾਨ ਜਿੰਦਾਬਾਦ ਕਹਿੰਦੇ ਮਰ ਗਏ। ਸਿੱਖਾਂ ਨੇ ਤਿਰੰਗੇ ਨੂੰ ਸਲਾਮੀਆਂ ਦਿੱਤੀਆਂ, ਸਿੱਖਾਂ ਨੇ ਇਸ ਮੁਲਕ ਲਈ ਕੀ ਨਹੀਂ ਕੀਤਾ। ਪਰ ਇੰਡੀਅਨ ਸਟੇਟ ਸਿਸਟਮ ਨੇ ਛੱਤਰ ਫੇਰ ਕੇ ਸਿੱਖਾਂ ਤੋਂ ਖਾਲਿਸਤਾਨ ਜਿੰਦਾਬਾਦ ਕਹਾਇਆ। ਸਿੱਖ ਕੌਮ ਕਦੇ ਵੀ ਖਾਲਿਸਤਾਨ ਦੇ ਰਾਹ ਨਹੀਂ ਸੀ ਤੁਰਨਾ ਚਾਹੁੰਦੀ, ਇੰਡੀਆ ਨੇ ਤੋਰਿਆ। ਸਿੱਖ ਕੌਮ ਕਦੇ ਵੀ ਪਾਕਿਸਤਾਨ ਦੇ ਰਾਹ ਨਹੀਂ ਸੀ ਪੈਣਾ ਚਾਹੁੰਦੀ, ਇੰਡੀਆ ਨੇ ਤੋਰਿਆ। ਤੇ ਹੁਣ ਹਰਾਮੀਪੁਣਾ ਇੰਨਾ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਗੱਲ ਬਈ ਇਹ ਮੰਨਣ ਦੀ ਥਾਂ ਕਿ ਸਾਡੀ ਕਰਤੂਤ ਆ ਕਿ ਅਸੀਂ ਪੰਜਾਬ ਨੂੰ, ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਿਆ, ਪਾਕਿਸਤਾਨ ਦੇ ਰਾਹ ਤੋਰਿਆ। ਹੁਣ ਲੱਗੇ ਰਹਿੰਦੇ ਆ ਕਿ ਜੀ ਇਹ ਅੱਤਵਾਦੀ ਹੋ ਗਏ, ਇਹ ISI ਦੇ ਹੱਥ ਚੜ ਗਏ, ਇਹ ਤਾਂ ਜੀ ਫਲਾਨਾ ਹੋ ਗਏ ਤੇ ਸਾਡੀ ਕੌਮ ਦੇ ਬੱਚਿਆਂ ਨੂੰ, ਸਾਡੀ ਕੌਮ ਦੇ ਲੋਕਾਂ ਨੂੰ ਮਾਰਿਆ ਜਾ ਰਿਹਾ। ਹੁਣ ਕਿਹੜਾ ਹਟਦੇ ਆ। ਜੇ ਕੋਈ ਹੋਰ ਕੌਮ ਹੁੰਦੀ ਤਾਂ ਉਹ ਸੰਭਲਦੀ, ਸਮਝਦੀ। ਪਰ ਜਿਹੜੇ ਸਾਡੇ ਮਾਤਾ ਦਾ ਮਾਲ ਬਣ ਕੇ, ਦੁਸ਼ਮਣ ਦੇ ਘਾੜੇ ਦਾ ਦਸਤਾ ਬਣ ਕੇ ਆਪਦੇ ਆਪ ਨੂੰ ਸਿਆਣੇ ਸਮਝਣ ਵਾਲੇ ਇਹ ਲੋਕ, ਉਹਨਾਂ ਦੀ ਵੀ ਕੋਈ ਪਰਵਾਹ ਨਹੀਂ। ਆ ਬਾਬੇ ਧੁੰਮੇ ਹੁਣੀ ਹੈ, ਹੋਰ ਆ ਬਾਦਲ ਹੁਣੀ ਹੈ, ਜਾਂ ਜਿਹੜੇ ਵੋਟਾਂ ਦੇ ਰਾਹੀਂ MLA MP ਬਣ ਕੇ ਨਜ਼ਾਰੇ ਲੈਂਦੇ, ਇਹਨਾਂ ਦੀ ਇੰਡੀਆ ਨੂੰ ਕੋਈ ਪਰਵਾਹ ਨਹੀਂ। ਅੱਜ ਰੌਲਾ ਪਿਆ ਹੋਇਆ ਹੈ ਬਈ ਕਾਨਪੁਰ ਦੇ ਵਿੱਚ ਇੱਕ ਕੋਈ ਅਜੇ ਸਿੰਘ ਨਾਂ ਦਾ ਬੰਦਾ ਹੈ, ਉਹਨੇ ਗੁਰੂ ਸਾਹਿਬਾਨ ਦੇ ਖਿਲਾਫ ਬਹੁਤ ਵੱਡਾ ਕੁਫਰ ਤੋਲਿਆ। ਸਿੱਖਾਂ ਨੇ ਉੱਥੇ ਬਹੁਤ ਧਰਨਾ ਮੁਜ਼ਾਹਰਾ ਕਰਕੇ, ਪ੍ਰਦਰਸ਼ਨ ਕਰਕੇ ਰੌਲਾ ਰੱਪਾ ਪਾਇਆ। ਜਦੋਂ ਇਹ ਗੱਲ ਮਾਮਲਾ ਵੱਧ ਗਿਆ ਤਾਂ ਫਜ਼ਲਗੰਜ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਤੇ ਹੁਣ ਇਸ ਟਾਈਮ ਸਾਰੇ ਚੈਨਲਾਂ ਤੇ ਉਹ ਖਬਰ ਘਮਾਈ ਜਾ ਰਹੀ ਆ ਕਿ ਜੀ ਫੜ ਲਿਆ ਉਹਨੂੰ। ਪਰ ਹਰ ਰੋਜ਼, ਹਰ ਪਲ ਇਹੋ ਜਿਹੇ ਬਹੁਤ ਸਾਰੇ ਹਿੰਦੂ ਅੱਤਵਾਦੀ ਸਿੱਖਾਂ ਨੂੰ ਜਲੀਲ ਕਰਦੇ ਆ ਤੇ ਸਿੱਖਾਂ ਦੇ ਬਾਰੇ ਮਾੜਾ ਚੰਗਾ ਕਰਦੇ ਆ। ਇੱਕ ਇਹੋ ਜਿਹਾ ਹੀ ਮਾਮਲਾ ਹੋਰ ਹੈ ਬਈ AI ਨਾਲ ਗੁਰੂ ਸਾਹਿਬਾਨ ਦੀਆਂ ਬਹੁਤ ਹੀ ਜ਼ਿਆਦਾ ਸ਼ਰਮਨਾਕ, ਘਟੀਆ ਕਿਸਮ ਦੀਆਂ ਫੋਟੋਆਂ ਬਣਾਈਆਂ ਜਾ ਰਹੀਆਂ। 10ਵੇਂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀਆਂ ਮਨੋਕਲਪਿਤ ਤਸਵੀਰਾਂ ਸਾਡੇ ਸਮਾਜ ਵਿੱਚ ਪ੍ਰਚਲਿਤ ਨੇ। ਉਹਨਾਂ ਨੂੰ ਸਿੱਖ ਸਮਾਜ ਸ਼ਰਧਾ ਵਸ ਕਈ ਵਾਰ ਸਤਿਕਾਰ ਵੀ ਦਿੰਦਾ। ਉਹਨਾਂ ਸਾਰੀਆਂ ਫੋਟੋਆਂ ਨੂੰ ਜਿਸ ਤਰੀਕੇ ਨਾਲ ਵਰਤਿਆ ਜਾ ਰਿਹਾ, ਇੰਨੀ ਸ਼ਰਮਨਾਕ ਹੈ ਵੀ ਕਿਸੇ 'ਚ ਤਾਂ ਰਾਮਚੰਦਰ ਜਿਹੜਾ ਹੈ ਹਿੰਦੂ ਦੇਵਤਾ, ਹਿੰਦੂ ਭਗਵਾਨ, ਉਹਨੂੰ ਦਿਖਾਇਆ ਗਿਆ ਵੀ ਗੁਰੂ ਸਾਹਿਬਾਨ ਜਿਹੜੇ ਆ ਉਹਨਾਂ ਦੇ ਉਹਨੂੰ ਮੱਥੇ ਟੇਕ ਰਹੇ ਨੇ। ਮੇਰੇ ਸਾਹਮਣੇ ਆ ਇੱਕ ਫੋਟੋ ਵਿੱਚ ਗੁਰੂ ਨਾਨਕ ਦੇਵ ਜੀ ਸ਼ਿਵ ਜੀ ਮਹਾਰਾਜ ਨਾਲ ਬੈਠੇ। ਇੱਕ ਫੋਟੋ ਵਿੱਚ ਜਿਹੜਾ ਸ਼ਿਵ ਜੀ ਤੇ ਹਨੂਮਾਨ ਆ, ਵਿਚਾਲੇ ਗੁਰੂ ਨਾਨਕ ਪਾਤਸ਼ਾਹ ਨੂੰ ਬਣਾਇਆ ਹੋਇਆ। ਇੱਕ 'ਚ ਹਨੂਮਾਨ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ ਨਾਲ ਬੈਠਾ। ਇਵੇਂ ਹੀ ਇੱਕ ਕਾਲੀ ਮਾਤਾ, ਪਤਾ ਨਹੀਂ ਸ਼ੇਰਾਂ ਵਾਲੀ ਕੋਈ ਮਾਤਾ ਆ, ਉਹ ਗੁਰੂ ਨਾਨਕ ਪਾਤਸ਼ਾਹ ਜੀ ਉਹਦੀ ਉਪਾਸਨਾ ਕਰ ਰਹੇ ਨੇ। ਇੱਕ ਵਿੱਚ ਸ਼ਿਵ ਜੀ ਮਹਾਰਾਜ ਨੂੰ ਗੁਰੂ ਨਾਨਕ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਸਤਿਕਾਰ ਦੇ ਰਹੇ ਨੇ। ਇੱਕ ਫੋਟੋ ਬਣਾਈ ਆ ਜਿਹਦੇ 'ਚ ਗੁਰੂ ਨਾਨਕ ਪਾਤਸ਼ਾਹ ਰਾਮਚੰਦਰ ਦੇ ਪੈਰਾਂ 'ਚ ਬੈਠੇ ਆ, ਨਾਲ ਹਨੂਮਾਨ ਜਿਹੜਾ ਉਹ ਬਣਾਇਆ। ਬਹੁਤ ਹੀ ਜ਼ਿਆਦਾ ਭੜਕਾਊ, ਘਟੀਆ ਤੇ ਨੀਚ ਇਹ ਫੋਟੋਆਂ ਨੇ। ਔਰ ਇਸ ਬਣਾਉਣ ਵਾਲੇ ਬੰਦੇ ਦਾ ਨਾਮ ਰਾਜ ਹੈ, ਰਾਜ ਕਰਕੇ ਆ, ਔਰ ਉਹਦੀ ਫੋਟੋ ਆਪਦੀ ਦਿੱਤੀ ਹੋਈ ਆ ਉਹਨੇ ਕਿ ਆਹ ਬੰਦਾ। ਸਿੱਖ ਕੌਮ ਦੇ ਬੱਚੇ ਸਾਡੇ, ਹੁਣ ਇੱਕ ਉਮਰ ਉਹ ਹੁੰਦੀ ਆ ਜਿਨ੍ਹਾਂ ਨੂੰ ਇਹ ਗੱਲਾਂ ਅਸਰ ਨਹੀਂ ਕਰਦੀਆਂ। ਵੈਸੇ ਵੀ ਸੋਸ਼ਲ ਮੀਡੀਆ ਜ਼ਿਆਦਾ ਤਾਂ ਟੀਨ ਏਜ ਜਿਹੜੇ ਨੇ ਜਾਂ ਯੰਗ ਉਮਰ ਆ ਉਹ ਵਰਤਦੇ ਆ। ਵੱਡੇ ਬਜ਼ੁਰਗਾਂ ਦੇ ਹੋਰ 100 ਰੁਝੇਵੇਂ ਹੁੰਦੇ ਆ, ਡਿਊਟੀਆਂ, ਕੰਮਾਂ, ਔਰਤਾਂ ਬੀਬੀਆਂ ਨੇ ਹੋਰ 100 ਝੰਜਟ ਕਰਨੇ ਹੁੰਦੇ ਆ। ਜਿਹੜੇ ਸਾਡੇ 15-20 ਸਾਲ ਦੇ ਬੱਚੇ ਆ ਉਹ ਕਿੰਨਾ ਜਲੀਲ ਹੁੰਦੇ ਆ।
ਔਰ ਜਦੋਂ ਕੋਈ ਇਸ ਰਾਜ ਨਾਂ ਦੇ ਬੰਦੇ ਦਾ ਕੋਈ ਕੰਘਾ ਕਰ ਦੂ, ਫੇਰ ਸਾਰੇ ਇੰਡੀਆ ਨੇ ਕਲਪਣ ਬਹਿ ਜਾਣਾ ਵੀ ਐਡੀ ਕਿੱਡੀ ਕੁ ਗੱਲ ਸੀ, 4 ਫੋਟੋਆਂ ਹੀ ਗਲਤ ਬਣਾ ਲੀਆਂ ਸੀ। ਪਰ ਇਹੋ ਜਿਹੀਆਂ ਕਰਤੂਤਾਂ ਲਗਾਤਾਰ ਕਰਨ ਵਾਲੇ ਜਿਹੜੇ ਇਹ ਲੋਕ ਨੇ, ਇਹਨਾਂ ਨੂੰ ਕੋਈ ਰੋਕ ਟੋਕ ਨਹੀਂ, ਔਰ ਇਹਨਾਂ ਨੂੰ ਪੂਰੀ ਇੰਡੀਅਨ ਸਟੇਟ ਸਿਸਟਮ ਦੀ ਹਮਾਇਤ ਆ ਕਿ ਫੱਟੇ ਚੱਕ ਦਿਓ, ਸਿੱਖਾਂ ਨੂੰ ਜਲੀਲ ਕਰੋ। ਜਦੋਂ ਤਾਂ ਕੋਈ ਸਿੱਖ ਪ੍ਰਤੀਕਿਰਿਆ ਕਰਦਾ ਉਦੋਂ ਤਾਂ ਲੇਰਾ ਮਾਰਨ ਲੱਗ ਜਾਂਦੇ ਆ, ਤੇ ਜਦੋਂ ਸਿੱਖਾਂ ਨੂੰ ਕੋਈ ਜਲੀਲ ਕਰਦਾ ਉਹਦੇ ਮਗਰ ਸਾਰਾ ਇੰਡੀਆ ਖੜਾ ਹੁੰਦਾ। ਇਸ ਮਾਹੌਲ ਵਿੱਚ ਜਦੋਂ ਸਿੱਖਾਂ ਨੂੰ ਵਾਰ-ਵਾਰ ਜਲੀਲ ਕੀਤਾ ਜਾਂਦਾ, ਤਾਂ ਜਿਹੜੇ ਆਹ ਭਾਰਤ ਮਾਤਾ ਕੀ ਜੈ ਵਾਲੇ ਸਿੱਖ ਨੇ, ਧੁੰਮੇ ਵਰਗੇ ਜਾਂ ਹੋਰ, ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ। ਮੈਂ ਇੱਕ ਗੱਲ ਕਈ ਵਾਰ ਸੋਚਦਾ ਹੁੰਨਾ ਵੀ ਇੱਕ ਵੇਲਾ ਸੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਸੀ ਮਨਜਿੰਦਰ ਸਿੰਘ ਸਰਸਾ, ਬਈ ਉਹਨੇ ਨਾ ਲੱਭਣਾ ਬਈ ਕੋਈ ਮੈਨੂੰ ਮਸਲਾ ਮਿਲੇ, ਸਿੱਖਾਂ ਦੇ ਗੱਲ ਕਰਨ ਵਾਲੀ ਕੋਈ ਹੁੰਦੀ, ਉਹਨੇ ਸਭ ਤੋਂ ਪਹਿਲਾਂ ਪੂਛ ਚੱਕੀ ਹੁੰਦੀ ਸੀ। ਲੋਕਾਂ ਦੇ ਵਿੱਚ ਉਹਦਾ ਬੜਾ ਰਿਗਾਰਡ ਬਣਿਆ। ਆਖਰ ਉਹ ਭਾਰਤ ਮਾਤਾ ਕੀ ਜੈ ਕਹਿ ਕੇ ਬੀਜੇਪੀ 'ਚ ਸ਼ਾਮਲ ਹੋ ਗਏ। ਹੁਣ ਸਿੱਖਾਂ ਨਾਲ ਜੋ ਮਰਜ਼ੀ ਹੁੰਦਾ ਰਵੇ, ਉਹ ਬੋਲਦਾ ਨਹੀਂ। ਇਵੇਂ ਹੀ ਹੋਰ ਬੜੇ ਨੇ, ਜਦੋਂ ਉਹਨਾਂ ਦਾ ਬੀਜੇਪੀ ਵਾਲਾ ਪਟਾ ਨਹੀਂ ਸੀ ਪਿਆ, ਉਦੋਂ ਮਾੜੀ ਮੋਟੀ ਚੂੰ ਚਾਹ ਕਰ ਛੱਡਦੇ ਸੀ। ਦਾਦੂਵਾਲ ਆ ਜਾਂ ਬਾਬਾ ਧੁੰਮਾ ਆ ਜਾਂ ਹੋਰ ਬੜੇ ਆ, ਪਰ ਅੱਜ ਉਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ। ਇਹ ਜਿਹੜਾ ਪਟਾ ਆ ਬੀਜੇਪੀ ਦਾ, ਭਗਵੇਂ ਬ੍ਰਿਗੇਡ ਦਾ, ਇਹ ਬਹੁਤ ਖਤਰਨਾਕ, ਔਰ ਇਹ ਪਵਾਉਣ ਵਾਲੇ ਬੰਦੇ ਕਿਸ ਹੱਦ ਤੱਕ ਜਾ ਸਕਦੇ ਆ। ਇੱਕ ਆਚਾਰੀਆ ਪ੍ਰਮੋਦ ਹੈ, ਇਹ ਬੰਦਾ ਆਚਾਰੀਆ ਪ੍ਰਮੋਦ 2014 ਵਿੱਚ ਮਲੇਰਕੋਟਲੇ ਵਿੱਚ ਉੱਥੋਂ ਦੇ ਨੌਜਵਾਨ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਇੱਕ ਸਭਾ ਬੁਲਾਈ, ਜਿਹਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ ਇੱਕ ਇੱਕ ਨੁਮਾਇੰਦਾ ਉਹਨਾਂ ਨੇ ਬੁਲਾਇਆ। ਤੇ ਉੱਥੇ ਇਹ ਸੀ ਵੀ 40-40 ਮਿੰਟ ਤੁਸੀਂ ਬੋਲਣਾ, ਤੇ ਬਾਅਦ ਵਿੱਚ ਜੋ ਵੀ ਹੈ ਸਵਾਲ ਜਵਾਬ ਜਾਂ ਕੁਝ ਹੋਰ। ਮੁਸਲਮਾਨਾਂ ਦਾ ਕੋਈ ਪ੍ਰੋਫੈਸਰ ਸੀ, ਬੜਾ ਚੰਗਾ ਬੁਲਾਰਾ ਸੀ, ਉਹਨੇ ਇਸਲਾਮਿਕ ਨਜ਼ਰੀਏ ਤੋਂ ਭਾਰਤ ਵਿੱਚ ਮੁਸਲਮਾਨਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਵਗੈਰਾ ਬਾਰੇ ਬੋਲੇ। ਮੈਨੂੰ ਸੱਦਿਆ ਗਿਆ ਸੀ ਸਿੱਖਾਂ ਦਾ ਪੱਖ ਪੇਸ਼ ਕਰਨ ਲਈ, ਤੇ ਉੱਥੇ ਇਸ ਤੋਂ ਪਹਿਲਾਂ ਉਹ ਰਾਗੀ ਢਾਡੀ ਜਾਂ ਮਿਸ਼ਨਰੀ ਟਾਈਪ ਦੇ ਪ੍ਰਚਾਰਕ ਬੁਲਾਉਂਦੇ ਰਹੇ ਸੀ, ਤੇ ਮੈਂ ਉੱਥੇ ਖਾਲਿਸਤਾਨ ਦੀ ਜਾਂ ਸਿੱਖ ਨਜ਼ਰੀਏ ਤੋਂ ਹਿੰਦੂ ਮੁਸਲਮ ਤੇ ਸਿੱਖਾਂ ਦੇ ਸਬੰਧਾਂ ਦੀ ਗੱਲ ਕਰਦਿਆਂ ਹੋਇਆਂ ਸਿੱਖਾਂ ਦੇ ਪੱਖ ਨੂੰ ਜਦੋਂ ਪੇਸ਼ ਕੀਤਾ, ਤਾਂ ਉੱਥੇ ਇਹ ਪ੍ਰਮੋਦ, ਆਚਾਰੀਆ ਪ੍ਰਮੋਦ, ਇਹ ਵੀ ਉੱਥੇ ਹਾਜ਼ਰ ਸੀ। ਤੇ ਆਮ ਤੌਰ ਦੇ ਉੱਤੇ ਹਮੇਸ਼ਾ ਹੀ ਇਹ ਜਿਹੜੇ ਹਿੰਦੂ ਤਵੀਏ ਨੇ, ਇਹ ਸਿੱਖਾਂ ਨੂੰ ਆਪਦਾ ਭਰਾ ਦੱਸਣਗੇ, ਸਿੱਖਾਂ ਨੂੰ ਆਪਦੇ ਨਾਲ ਬਰਗਲਾਉਣ ਵਾਲੀਆਂ ਗੱਲਾਂ ਕਰਨਗੇ, ਪਰ ਮੈਂ ਤੋਪਾ ਦੂਜੇ ਪਾਸੇ ਨੂੰ ਤੋਰਤਾ ਸੀ। ਇਸ ਕਰਕੇ ਆਚਾਰੀਆ ਪ੍ਰਮੋਦ ਨੇ ਮੇਰੇ ਜਾਂ ਸਿੱਖਾਂ ਦੇ ਬਾਰੇ, ਮੇਰੀ ਤਕਰੀਰ ਬਾਰੇ ਕੋਈ ਗੱਲ ਨਹੀਂ ਕੀਤੀ। ਉਦੋਂ ਪਹਿਲੀ ਵਾਰ ਇਤਿਹਾਸ ਨੇ ਦੇਖਿਆ ਹੋਣਾ ਕਿ ਆਚਾਰੀਆ ਪ੍ਰਮੋਦ ਉਸ ਮੁਸਲਮਾਨ ਪ੍ਰੋਫੈਸਰ ਦੇ ਹਿਸਾਬ ਨਾਲ, ਇਹ ਮੁਸਲਮਾਨ ਬੜੇ ਵਧੀਆ ਨੇ, ਭਾਰਤੀ ਮੁਸਲਮਾਨ, ਇਸ ਤਰੀਕੇ ਦਾ ਉਹ ਪਾਠ ਪੜ੍ਹਾ ਰਿਹਾ ਸੀ। ਹੁਣ ਇਹ ਬੰਦੇ ਨੂੰ ਬੜੀ ਵਾਰ ਲੋਕਾਂ ਨੇ ਦੇਖਿਆ ਹੋਣਾ, YouTube ਤੇ ਇਹਦੀਆਂ ਗੂਗਲ ਤੇ ਸਰਚ ਮਾਰੋ, ਬੇਅੰਤ ਇਹਦੀਆਂ ਕਲਿੱਪਸ ਜਿਹੜੀਆਂ ਮਿਲ ਜਾਣਗੀਆਂ, ਜਿਹਦੇ ਵਿੱਚ ਇਹ ਭਗਵੇਂ ਬ੍ਰਿਗੇਡ ਦੇ ਨਜ਼ਰੀਏ ਤੋਂ ਉਲਟ ਸੈਕੂਲਰ ਨਜ਼ਰੀਏ ਅਨੁਸਾਰ, ਜਾਂ ਐਂ ਕਹੀਏ ਕਾਂਗਰਸ ਦੇ ਨਜ਼ਰੀਏ ਅਨੁਸਾਰ ਬੋਲਦਾ ਦਿਖਦਾ। ਹੁਣ ਇਹ ਵੀ ਭਗਵਾਂ ਬ੍ਰਿਗੇਡ ਵਿੱਚ ਆ ਚੁੱਕਿਆ, ਤੇ ਇਸ ਵੇਲੇ ਉਹ ਕਹਿ ਕੀ ਰਿਹਾ, ਪਰਸੋਂ ਚੌਥੇ ਉਹਨੇ ਭਕਾਈ ਮਾਰੀ ਹੈ, ਕਹਿੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਭਗਵਾਨ ਬੁੱਧ, ਭਗਵਾਨ ਮਹਾਵੀਰ ਤੇ ਮਹਾਤਮਾ ਗਾਂਧੀ ਦੀ ਝਲਕ ਨਜ਼ਰ ਆਉਂਦੀ ਹੈ ਮੈਨੂੰ। ਹੁਣ ਮਹਾਤਮਾ ਬੁੱਧ ਜਿਹੜਾ ਹੈ, ਉਹਨੂੰ ਇਹ ਭਗਵਾਨ ਜਾਣ ਕੇ ਕਹਿੰਦੇ ਆ। ਭਗਵਾਨ ਬੁੱਧ, ਭਗਵਾਨ ਮਹਾਵੀਰ, ਭਗਵਾਨ ਆਪਣਾ ਗਾਂਧੀ, ਮਹਾਤਮਾ ਗਾਂਧੀ। ਕੀ ਗਾਂਧੀ ਦੇ ਵਾਰਸਾਂ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ ਕਿ ਤੂੰ ਮੋਦੀ ਨਾਲ ਗਾਂਧੀ ਕਿਉਂ ਮਿਲਾਇਆ? ਕੀ
ਭਗਵਾਨ ਮਹਾਵੀਰ ਤੇ ਭਗਵਾਨ ਬੁੱਧ ਦੇ ਵਾਰਸ ਆ ਜਿਹੜੇ, ਬੋਧੀਆਂ ਨੂੰ ਤੇ ਜੈਨੀਆਂ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ ਕਿ ਤੁਸੀਂ ਸਾਡੇ ਇਸ਼ਟ ਜਿਹੜੇ ਨੇ, ਸਾਡੇ ਰਹਿਬਰ ਜਿਹੜੇ ਨੇ, ਪੈਗੰਬਰ ਜਿਹੜੇ ਨੇ, ਉਹਨਾਂ ਨੂੰ ਮੋਦੀ ਨਾਲ ਮਿਲਾਇਆ। ਹੁਣ ਇਹੀ ਉਹ ਫਰਕ ਆ। ਚੇਤੇ ਕਰੋ, ਪਿਛਲੇ ਦਿਨੀ ਵੀ ਆਪਾਂ ਗੱਲ ਕੀਤੀ ਸੀ ਕਿ 1995 ਦੇ ਜੁਲਾਈ ਮਹੀਨੇ ਦੇ ਵਿੱਚ, ਜੁਲਾਈ 1995 ਵਿੱਚ ਬਰਨਾਲੇ ਦੇ ਕੋਲ ਰਾਮਪੁਰਾ ਫੂਲ ਵਿੱਚ ਕਾਂਗਰਸੀ ਲੀਡਰਾਂ ਨੇ ਕਿਹਾ ਸੀ ਕਿ ਜਿਹੜਾ ਇਹ ਬੇਅੰਤ ਸਿੰਘ ਹੈ ਪੰਜਾਬ ਦਾ ਮੁੱਖ ਮੰਤਰੀ, ਇਹ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ, ਰਾਮਚੰਦਰ ਦਾ ਤੇ ਕ੍ਰਿਸ਼ਨ ਦਾ ਅਵਤਾਰ ਹੈ। ਇੰਨਾ ਸਿੱਖ ਜਗਤ ਵਿੱਚ ਰੌਲਾ ਪਿਆ ਕਿ ਅਖੀਰ ਜਿੱਦਣ ਉਹਦੇ ਬੰਬ ਧਮਾਕੇ ਵਿੱਚ ਚਿਥੜੇ ਉੱਡੇ, ਹਰੇਕ ਨੇ ਕਿਹਾ ਵੀ ਇਹ ਤਾਂ ਹੋਣਾ ਹੀ ਸੀ। 1 ਮਹੀਨਾ ਲੋਕ ਕਲਪ ਕੇ ਮਰ ਗਏ ਕਿ ਇਹਨੂੰ ਮਾਫੀ ਮੰਗਣੀ ਚਾਹੀਦੀ ਆ ਸਾਰਿਆਂ ਨੂੰ, ਪਰ ਨਹੀਂ। ਚੱਕੀ ਹੋਈ ਲੰਬੜਾਂ ਦੀ ਘੁੱਗੀ ਕਾਂ ਦੇ ਬਰਾਬਰ ਬੋਲੇ। ਉਹਨੂੰ ਲੱਗਿਆ ਵੀ ਖਾੜਕੂ ਲਹਿਰ ਤਾਂ ਖਤਮ ਹੋਈ ਫਿਰਦੀ ਆ, KPS ਗਲਫੜਾ ਬੜੀ ਵੱਡੀ ਤੋਪ ਆ, ਹੁਣ ਕਿਹਨੇ ਕੁਛ ਕਰ ਲੈਣਾ। ਪਰ ਇਸ ਗੱਲ ਦਾ ਨਹੀਂ ਸੀ ਪਤਾ ਕਿ 10ਵੇਂ ਪਾਤਸ਼ਾਹ ਨੇ ਆਪਣੇ ਲਾਡਲੇ ਪੰਥ ਨੂੰ ਬਹੁਤ ਮਾਣ ਬਖਸ਼ਿਆ ਹੋਇਆ, ਤੇ ਉਹੀ ਖਾਕੀ ਵਰਦੀ ਜਿਹਦੇ ਉੱਤੇ ਉਹਨੂੰ ਮਾਣ ਸੀ, ਉਹੀ ਫਿਰ ਉਹਦੇ ਕਾਲ ਦਾ ਰੂਪ ਬਣ ਕੇ ਉਹਨੂੰ ਚਿੰਬੜ। ਤੋ ਜੇਕਰ ਸਿੱਖ ਕੌਮ ਭਗਵਾਨ ਰਾਮ, ਭਗਵਾਨ ਕ੍ਰਿਸ਼ਨ ਤੇ ਗੁਰੂ ਸਾਹਿਬਾਨ ਦੇ ਨਾਲ ਬਿਆੰਤੇ ਬੁੱਚੜ ਦੀ ਤੁਲਨਾ ਬਰਦਾਸ਼ਤ ਨਹੀਂ ਕਰ ਸਕੀ, ਤਾਂ ਜਿਹੜੇ ਬੋਧੀ, ਗਾਂਧੀ ਦੇ ਚੇਲੇ ਤੇ ਮਹਾਵੀਰ ਦੇ ਚੇਲੇ, ਇਹ ਜੇ ਮੋਦੀ ਨੂੰ ਕੁਝ ਕਰਨ ਜੋਗੇ ਨਹੀਂ, ਤਾਂ ਆਚਾਰੀਆ ਪ੍ਰਮੋਦ ਦੇ ਤਾਂ 4 ਚਪੇੜਾਂ ਛੱਡ ਸਕਦੇ ਆ ਵੀ ਕੁੱਤਿਆ ਜਹਾਂਦੇ ਆ, ਤੂੰ ਸਾਡੇ ਰਹਿਬਰਾਂ ਪੈਗੰਬਰਾਂ ਦਾ ਕਿਉਂ ਇਸ ਤਰ੍ਹਾਂ ਦਾ ਜਿਹੜਾ ਉਹਦਾ ਕਿਰਦਾਰ ਕੁਸ਼ੀ ਕਰਦਾ। ਇਹੀ ਸਾਡੀ ਕੌਮ ਦਾ ਵਾਧਾ ਆ ਕਿ ਅਸੀਂ ਬਰਦਾਸ਼ਤ ਨਹੀਂ ਕਰਦੇ। ਹੁਣ ਉਹ ਇਹੀ ਚਾਹੁੰਦੇ ਆ ਕਿ ਸਿੱਖਾਂ ਨੂੰ ਗੰਦੀਆਂ, ਭੈੜੀਆਂ, ਨੀਚ ਗੱਲਾਂ ਬਰਦਾਸ਼ਤ ਕਰਨ ਲਾਉਣਾ, ਤੇ ਸਾਡੀ ਕੌਮ ਦਾ ਇੱਕ ਹਿੱਸਾ ਇਹ ਬਿਮਾਰੀ ਪਾ ਕੇ ਬਹਿ ਵੀ ਗਿਆ ਕਿ ਚਲੋ ਯਾਰ ਫੇਰ ਕੀ ਹੋ ਗਿਆ, ਬਹੁਤ ਹੁਣ ਟਾਈਮ ਹੋ ਗਿਆ, ਭੁੱਲ ਜੋ, ਛੱਡ ਦੋ। ਇਹ ਜਿਹੜਾ ਮਾਤਾ ਦਾ ਮਾਲ ਆ, ਇਹਨਾਂ ਵਿੱਚੋਂ ਹੀ ਕਈ ਇੰਨੇ ਮਹਾਨ ਨੇ, ਮਹਾਨ ਤੋਂ ਭਾਵ ਮੇਰਾ ਇਨਵਰਟਡ ਕੌਮਾਂ 'ਚ ਵੀ ਸਾਡੀ ਕੌਮ ਦੇ ਬਹੁਤ ਸਾਰੇ ਬੰਦਿਆਂ ਨੂੰ ਉਹ ਬੰਦੇ ਬੜੇ ਚੰਗੇ ਲੱਗਣ ਲੱਗ ਜਾਂਦੇ ਆ, ਤੇ ਜਦੋਂ ਉਹਨਾਂ ਦਾ, ਜਦੋਂ ਕਹਿੰਦੇ ਆ ਨਾ ਵੀ ਉਹ ਸਰਾਫੇ ਕੋਲੇ ਲੈ ਕੇ ਜਾਈਦਾ, ਫਿਰ ਜਿਹੜਾ ਖੋਟਾ ਢਬੂਆ ਹੁੰਦਾ ਉਹ ਫਿਰ ਪਤਾ ਲੱਗ ਜਾਂਦਾ 1 ਸਕਿੰਟ 'ਚ ਸਰਾਫੇ ਕੋਲੇ ਜਾ। ਹੁਣ ਫੂਲਕਾ ਸਾਹਿਬ ਹੈ ਸਾਡੇ, ਪਿਛਲੇ 40 ਸਾਲ ਤੋਂ ਉਹ 1984 ਦੇ ਸਿੱਖਾਂ ਦੀ ਨਸਲਕੁਸ਼ੀ ਦੇ ਮਾਮਲੇ ਤੇ ਬਹੁਤ ਐਕਟਿਵ ਰਹੇ। ਉਹਨਾਂ ਨੇ ਪਿੱਛੇ ਜੇ ਫਿਰ ਆਪਦਾ ਸਾਰਾ ਤਾਣਾ ਪੇਟਾ ਕਿੱਥੇ ਲਿਆ ਕੇ ਮੁਕਾਇਆ ਕਿ ਜੀ ਸਿੰਬੋਲਿਕ ਜਸਟਿਸ ਮਿਲਦਾ ਹੁੰਦਾ, ਉਹ ਲੈ ਲੈਣੇ ਵੀ ਸੱਜਣ ਕੁਮਾਰ ਅੰਦਰ ਕਰ ਦਿੰਦੇ ਆ, 2-4 ਨੂੰ ਹੋਰ ਅੰਦਰ ਕਰ ਦੇਣਗੇ, ਤੁਸੀਂ ਹੁਣ ਬਾਹਲਾ ਨਾ ਪਾਲੋ। ਹੁਣ ਇੱਥੇ ਇੱਕ ਗੱਲ ਹੈ ਸੋਚਣ ਵਾਲੀ, 1984 ਦੇ ਨਵੰਬਰ ਮਹੀਨੇ ਜੀ ਤੋਂ ਜੋ ਕਰ ਹੁੰਦਾ ਸੀ ਉਹਨਾਂ ਨੇ ਕੀਤਾ। ਫਿਰ ਸਾਡੀ ਵਾਰੀ ਆਈ, ਸਾਡੀ ਕੌਮ ਦੇ ਨੌਜਵਾਨ ਇੱਥੋਂ ਗਏ ਦਿੱਲੀ ਤੇ ਹੋਰਨਾਂ ਥਾਵਾਂ 'ਚ, ਉਹਨਾਂ ਤੋਂ ਜੋ ਕਰ ਹੁੰਦਾ ਸੀ ਕਰਤਾ। ਫਿਰ ਜਿਨ੍ਹਾਂ ਤੋਂ ਕੁਛ ਨਹੀਂ ਸੀ ਕਰ ਹੁੰਦਾ ਸਿੱਖਾਂ ਤੋਂ, ਉਹ ਮਤਾਂ ਦੇਣ ਤੁਰ ਪਏ ਵੀ ਆਪਾਂ ਸਮਝੌਤਾ ਕਰ ਲਓ। ਲੌਂਗੋਵਾਲ ਹੋਣੀ, ਲੌਂਗੋਵਾਲ ਤੇ ਉਹਦੇ ਚੇਲੇ ਚਾਟੜੇ ਬਲਵੰਤ ਸਿੰਘ ਫਿੱਡੂ ਲੱਡੂ ਵਰਗੇ, ਇਹਨਾਂ ਨੇ ਜੋ ਸਮਝੌਤਾ ਕੀਤਾ ਉਹ ਸਿੱਖ ਕੌਮ ਦੇ ਜੁੱਤੀਆਂ ਮਾਰਨ ਵਾਲੀ ਗੱਲ ਸੀ। ਨਤੀਜਾ ਤੁਹਾਡੇ ਸਾਹਮਣੇ ਆ ਵੀ ਉਹ ਵੀ ਰਗੜੇ ਗਏ। ਸਿੱਖਾਂ ਦੇ ਬਾਰੇ ਜਿਹੜਾ ਇੰਡੀਆ ਨੂੰ, ਦਿੱਲੀ ਨੂੰ ਵਹਿਮ ਸੀ ਵੀ ਇਹਦੇ ਪੱਲੇ ਕੀ ਆ, ਇਹ ਚਿੜੀਆਂ ਤੋਂ ਬਾਜ ਤੜਾਉਣ ਵਾਲੀ ਗੱਲ ਹੋਈ। 1984 ਤੋਂ ਬਾਅਦ ਸਾਡੇ ਸਿੱਖਾਂ ਨੇ, ਚਾਹੇ ਉਹ ਮੁੱਠੀ ਭਾਰ ਸੀ ਚਾਹੇ ਉਹ ਘੱਟ ਸੀ, ਤਸੱਲੀ ਕਰਾ। ਨਹੀਂ ਤਾਂ ਲੋਕਾਂ ਨੇ ਕਹਿਣਾ ਸੀ ਸਿੱਖ ਐਵੇਂ ਮਾਰਦੇ ਆ ਵੀ ਸਾਡੇ ਇਤਿਹਾਸ 'ਚ ਅਸੀਂ ਐਂ ਕਰਤਾ ਉਹ ਕਰਤਾ। ਸਿੱਖਾਂ ਨੇ ਆਨੰਦ ਲਿਆ। ਉਸ ਤੋਂ ਅਗਲੀ ਗੱਲ, ਹੁਣ ਇੱਥੇ ਕਈ ਮੱਤਾਂ ਦੇਣ ਵਾਲੇ ਖੜੇ ਹੋ ਗਏ
ਹੁਣ ਤਾਂ ਹਰੇਕ ਗੱਲ ਨੂੰ ਹੀ ਪੁੱਠੇ ਪਾਸੇ ਤੋਰਿਆ ਹੋਇਆ ਨਾ। ਆ ਮੇਰੇ ਸਾਹਮਣੇ ਹੈ ਇੱਕ ਸਾਡੀ ਕੌਮ ਦਾ ਯੋਧਾ ਕਰਮਜੀਤ ਸਿੰਘ। ਕਰਮਜੀਤ ਸਿੰਘ ਉਹ ਸਾਡਾ ਹੀਰੋ ਹੈ ਜਿਨੇ ਸਾਡੇ ਇਤਿਹਾਸ ਨੂੰ ਹੋਰ ਰੋਸ਼ਨ ਕਰਨਾ ਚਾਹਿਆ। ਸੁਨਾਮ ਵਾਲਾ ਸਾਡਾ ਨੌਜਵਾਨ ਕਰਮਜੀਤ ਸਿੰਘ ਉਹ ਵੀਰ ਆ ਜਿਹੜਾ ਦਿੱਲੀ ਵਿੱਚ ਉਸ ਮੌਕੇ ਕਤਲੇਆਮ ਤੋਂ ਬਚ ਗਿਆ। ਉਹਦਾ ਮਿੱਤਰ ਇੱਕ ਉੱਥੇ ਇਸ ਨਸਲਕੁਸ਼ੀ ਦਾ ਸ਼ਿਕਾਰ ਹੋ ਗਿਆ। ਉਹਨੇ ਕੋਲੇ ਜੋ ਵੀ ਜੁਗਾੜ ਬਣਿਆ 1987 ਦੀ ਸ਼ਾਇਦ ਉਹ ਗੱਲ ਹੈ, ਜੇ ਮੈਂ ਭੁੱਲਦਾ ਨਾ ਹੋਵਾਂ, 26 ਜਨਵਰੀ ਨੂੰ ਰਾਜੀਵ ਗਾਂਧੀ ਨੂੰ ਉੱਥੇ ਜਦੋਂ ਉਹ ਆਉਂਦੇ ਹੁੰਦੇ ਆ ਰਾਜਘਾਟ ਜੇ ਤੇ ਉੱਥੇ ਉਹਨੇ ਕੰਮ ਕਰਨਾ ਚਾਹਿਆ ਨਾ। ਸ਼ਾਇਦ ਉਹ ਮਾਫ ਕਰਨਾ, ਉਹਦਾ ਜਿਹੜਾ ਗਾਂਧੀ ਦਾ ਹੁੰਦਾ ਦਿਨ ਜਿਹਾ 2 ਅਕਤੂਬਰ। ਖੈਰ ਜਦੋਂ ਉਹ ਫੜਿਆ ਗਿਆ ਸਰਦਾਰ ਕਰਮਜੀਤ ਸਿੰਘ ਸੁਨਾਮ, ਰਾਜੀਵ ਗਾਂਧੀ ਬਚ ਗਿਆ, ਪਿਸਟਲ ਕੱਚਾ ਨਿਕਲ ਗਿਆ ਤੇ ਉਸ ਤੋਂ ਬਾਅਦ ਚ ਉਹਨੂੰ ਇੰਟੈਰੋਗੇਟ ਕੀਤਾ। ਉਹਦਾ ਇੱਕ ਪੂਰਾ ਚੈਪਟਰ ਜਿਹੜਾ ਹੈਗਾ, ਉਹ ਜਿਹੜੇ ਇਹ ਸੀਕ੍ਰੇਟ ਸਰਵਿਸਿਜ਼ ਨੇਗੀਆਂ ਇੰਡੀਆ ਦੀਆਂ, ਉਹਨਾਂ ਨੂੰ ਪੜ੍ਹਾਇਆ ਜਾਂਦਾ ਵੀ ਇੰਨੇ ਦਿਨ ਪਹਿਲਾਂ ਉਹਨੇ ਤਿਆਰੀ ਕੀਤੀ, ਇੰਨੇ ਦਿਨ ਪਹਿਲਾਂ ਜਾ ਕੇ ਅੱਡੇ ਤੇ ਬਹਿ ਗਿਆ, ਕਿਵੇਂ ਉਹਨੇ ਲੈਟਰਨ ਬਾਥਰੂਮ ਦਾ ਪ੍ਰਬੰਧ ਕੀਤਾ, ਕਿਵੇਂ ਉਹਨੇ ਛੋਲੇ ਤੇ ਪਾਣੀ ਦਾ ਇੰਤਜ਼ਾਮ ਕੀਤਾ, ਕਿਵੇਂ ਕਿਵੇਂ ਬੰਦੇ ਕਰ ਲੈਂਦੇ ਹੁੰਦੇ ਨੇ, ਇਹ ਸਾਰਾ ਪੜ੍ਹਾਇਆ ਜਾਂਦਾ। ਇੱਕ ਪਾਸੇ ਕਰਮਜੀਤ ਸਿੰਘ ਆ ਜਿਹਦੀ ਦ੍ਰਿੜਤਾ ਨੂੰ ਸਲਾਮ ਕਰਨੀ ਬਣਦੀ। ਨਾ ਤਾਂ ਉਹਦੇ ਮਗਰ ਕੋਈ ਜਥੇਬੰਦੀ ਹੈ, ਜਥੇਬੰਦੀ ਤਾਂ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਦੇ ਮਗਰ ਵੀ ਉਵੇਂ ਕੋਈ ਨਹੀਂ ਸੀ, ਆਪਦੇ ਸਿਰ ਤੇ ਕੀਤਾ ਉਹਨਾਂ ਨੇ ਜੋ ਕੀਤਾ। ਇਵੇਂ ਹੀ ਰਾਜੀਵ ਗਾਂਧੀ ਨੂੰ ਸੋਧਾ ਲਾਉਣ ਗਿਆ ਕਰਮਜੀਤ ਸਿੰਘ, ਆਪਦੇ ਸਿਰ ਤੇ ਆਪਦੀ ਖੇਡ ਖੇਡਣਗੇ। ਜੋ ਪਾਤਸ਼ਾਹ ਨੂੰ ਮਨਜ਼ੂਰ, ਅਗਲੇ ਨੇ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ। ਹੁਣ ਉਸ ਮਾਮਲੇ ਦੇ ਵਿੱਚ ਕਿਤੇ ਸੋਸ਼ਲ ਮੀਡੀਆ ਉੱਤੇ ਚਰਚਾ ਚੱਲ ਰਹੀ ਸੀ ਤਾਂ ਇੱਕ ਕੋਈ ਕਰਮਜੀਤ ਸਿੰਘ ਕਾਲੀਆ, ਟਾਈ ਲਾਈ ਹੋਈ ਆ ਉਹਦੇ ਤੇ ਬੜਾ ਮਤਲਬ ਆਪਦੇ ਆਪ ਨੂੰ ਸੋਹਣਾ ਪੱਗ ਬੰਨ ਕੇ ਐ ਟਾਈ ਸ਼ਾਈ ਲਾ ਕੇ ਖੜਾ। ਉਹਨੇ ਕਮੈਂਟ ਕੀ ਕੀਤਾ ਹੈ, ਕਹਿੰਦਾ ਇਹ ਕੱਟੇ ਪਿਸਤੌਲ ਨਾਲ ਮਾਰਨ ਤੁਰ ਪਿਆ, ਇਹਨੇ ਵੀ ਐਮਪੀ ਬਣ ਜਾਣਾ ਸੀ ਜਿਵੇਂ ਅਤਿੰਦਰਪਾਲ, ਰਾਜਦੇਵ ਸਿੰਘ, ਸਿਮਰਨਜੀਤ ਸਿੰਘ ਮਾਨ, ਅਮਰਤਪਾਲ ਤੇ ਹੋਰ ਬਣੇ। ਅਗਰ ਰਾਜੀਵ ਗਾਂਧੀ ਉੱਤਰੀ ਭਾਰਤ 'ਚ ਮਾਰਿਆ ਜਾਂਦਾ, ਸਾਡਾ ਨਵੰਬਰ 84 ਨਾਲੋਂ ਵੀ ਜ਼ਿਆਦਾ ਨੁਕਸਾਨ ਹੋ ਜਾਣਾ ਸੀ। ਸ਼ੁਕਰ ਕਰੋ ਉਹ ਦੱਖਣ 'ਚ ਮਰਿਆ ਤੇ ਤਾਂਬਲਾਂ ਦੇ ਸਿਰ ਲੱਗੇ। ਗਾਹਾਂ ਕਰਮਜੀਤ ਸਿੰਘ ਸੁਨਾਮ ਨੇ ਉਹਨੂੰ ਜਵਾਬ ਦਿੱਤਾ, ਕਾਸ਼ ਤੁਸੀਂ 84 'ਚ ਦਿੱਲੀ ਹੁੰਦੇ। ਥੈਂਕਸ ਏ ਲੋਟ ਫॉर ਰਿਮਾइंडिंग मी what CBI officers were taunting me. Sack his community, he. They all laughed together. It was daily routine for 56 days in police remand, the longest in Indian judiciary, to demoralize me. ਕਹਿੰਦਾ 56 ਦਿਨ ਆ ਜਿਹੜੀ ਤੂੰ ਕਹਿੰਦਾ ਮੈਨੂੰ ਅੱਜ ਲੱਗਿਆ ਹੋਇਆ ਸਿੱਖਾਂ ਦੇ ਘਰੇ ਜੰਮ ਕੇ, ਇਹੀ ਟਾਉਂਟਿੰਗ ਮੈਨੂੰ ਉਹ ਕਰਦੇ ਸੀ ਵੀ ਇੱਕ ਟੁੱਟਿਆ ਜਾ ਪਿਸਤੌਲ ਲੈ ਕੇ ਤੂੰ ਆ ਗਿਆ ਇੱਥੇ ਮਾਰਨ। ਗੱਲ ਇਹ ਹੈ, ਸਾਡੀ ਕੌਮ ਦੇ ਉਹ ਯੋਧੇ ਜਿਨ੍ਹਾਂ ਨੇ ਪੰਥ ਦੀ, ਕੌਮ ਦੀ ਰੁਲਦੀ ਫਿਰਦੀ ਪੱਗ ਪੰਥ ਦੇ ਸਿਰ ਤੇ ਟਿਕਾਈ। ਕਦੇ ਸੁਣ ਕੇ ਦੇਖਿਓ ਮਨਜੀਤ ਸਿੰਘ ਜੀਕੇ ਦੀਆਂ ਗੱਲਾਂ ਵੀ ਦਿੱਲੀ ਦੇ ਵਿੱਚ ਜਦੋਂ ਆਏ ਨਾ ਇਹ ਪੰਜਾਬ ਦੇ ਨੌਜਵਾਨ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਵੀਰ ਮਥਰਾ ਸਿੰਘ, ਭਾਈ ਕੁੱਕੀ ਸੁੱਖੀ, ਭਾਈ ਦਲਜੀਤ ਸਿੰਘ, ਹੋਰ ਜਿਹੜੇ ਲਾਭ ਸਿੰਘ ਹੋਣੀ, ਉਹ ਪੈਂਟਾ ਦਿੱਲੀ ਰਹਿੰਦਾ ਸੀ, ਪੈਂਟੇ ਕੇ ਘਰੇ ਸਾਰਿਆਂ ਨੇ ਜੋ ਕੁਝ ਕੀਤਾ। ਛੱਜਲ ਵੱਡੀ ਵਾਲਾ ਪਰਿਵਾਰ ਇਹਨਾਂ ਦਾ ਦੇਣ ਨਹੀਂ ਦੇ ਸਕਦੀ ਕੌਮ। ਇਹਨਾਂ ਨੇ ਜਦੋਂ ਆ ਕੇ ਉੱਥੇ ਐਕਸ਼ਨ ਸ਼ੁਰੂ ਕੀਤੇ, ਮਨਜੀਤ ਸਿੰਘ ਜੀਕੇ ਦੀਆਂ ਸੁਣੋ ਕਿਤੇ ਗੱਲਾਂ, ਕਹਿੰਦਾ ਸਿੱਖਾਂ 'ਚ ਜਾਨ ਪੈ ਗਈ ਸੀ, ਸਿੱਖਾਂ 'ਚ ਜਾਨ ਪੈ ਗਈ ਸੀ ਵੀ ਆ ਗਏ ਅਮਰਾ ਸਾਡੇ। ਹੁਣ ਜਿਨ੍ਹਾਂ ਦੇ ਮੱਚ ਮਰੇ ਹੋਏ ਨੇ ਉਹਨਾਂ ਨੂੰ ਹੁਣ ਵੀ ਫਲਾਨਾ ਬਾੜਾ ਕੰਮ ਹੋ ਗਿਆ, ਬਈ ਫਲਾਨਾ ਆਖੇ ਜੀ ਪੰਜਾਬ ਦੇ ਵਿੱਚ
ਫਲਾਨੇ ਥਾਂ ਤੇ ਹਿੰਦੂ ਮਾਰਤੇ, ਬੇਦੋਸ਼ੇ ਮਾਰਤੇ। ਅੱਛਾ, ਜਿਹੜੇ ਤੁਹਾਡੇ ਮਾਰੇ ਸੀ ਉਹ ਬੜੇ ਕਾਤਲ ਸੀ, ਦਰਿੰਦੇ ਸੀ, ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾਏ। ਦਿੱਲੀ ਤੋਂ ਬਾਹਰ, ਦਿੱਲੀ ਸਮੇਤ, ਦਿੱਲੀ ਮੁਲਕ ਦੀ ਰਾਜਧਾਨੀ ਆ, ਦਿੱਲੀ ਸਮੇਤ ਸਾਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਹੈਗਾ ਵੀ ਇੱਥੇ ਦੋ ਮੁੰਡੇ ਆ, ਬੇਅੰਤ ਸਿੰਘ, ਸਤਵੰਤ ਸਿੰਘ, ਜਿਹੜੇ ਪੁਲਿਸ ਦੀ ਨੌਕਰੀ ਕਰਦੇ ਆ, ਇਹਨਾਂ ਦੇ ਗਨਮੈਨ। ਕੀ ਦੋਸ਼ ਸੀ ਉਹਨਾਂ ਦਾ? ਬੇਦਰ ਦੇ ਵਿੱਚ ਸਾਡੇ ਬੱਚੇ, ਸਾਡੀ ਕੌਮ ਦੇ ਸਾਡੇ ਬੱਚੇ ਮਾਰਤੇ। ਜਦੋਂ ਜਿਹਦਾ ਜੀ ਕਰਦਾ ਸਿੱਖਾਂ ਦੇ ਗਲ 'ਚ ਟਾਇਰ ਪਾ ਲੈਂਦਾ। ਤੇ ਜੇ ਸਾਡੀ ਕੌਮ ਦੇ ਨੌਜਵਾਨਾਂ ਨੇ ਇਹ ਕਤਲੇਆਮ ਰੋਕਣਾ ਸੀ, ਜੇ ਉਹਨਾਂ ਦੇ ਦਿਲ ਵਿੱਚ ਇਹ ਭਾਵਨਾ ਪਾਉਣੀ ਸੀ ਵੀ ਜੇ ਤੁਸੀਂ ਇੱਕ ਠੋਕੋਗੇ ਅਸੀਂ 40 ਠੋਕਾਂਗੇ, ਤਾਂ ਫੇਰ ਭਾਈ ਇਹ ਕੁਝ ਕਰਨਾ ਪੈਣਾ ਸੀ। ਪਰ ਜਿਹਨੂੰ ਕਹਿੰਦੇ ਆ ਨਾ, ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ ਨਾ, ਉਹ ਉੱਠ ਕੇ ਅੱਜ ਕੱਲ ਸੋਸ਼ਲ ਮੀਡੀਆ ਤੇ ਵਿਦਵਾਨ ਬਣਿਆ ਫਿਰਦਾ ਕਿ ਬਹੁਤ ਮਾੜਾ ਹੋਇਆ ਜੀ, ਉਹ ਸਿੱਖਾਂ ਨੇ ਫਿਰ ਐਂ ਕਰਤਾ, ਸਿੱਖਾਂ ਨੇ ਉਹ ਕਰਤਾ। ਇੰਡੀਆ ਦੇ ਜ਼ੁਲਮਾਂ ਦਾ ਚੇਤਾ ਨਹੀਂ, ਇੰਡੀਆ ਦੇ ਉਸ ਅਤਿਆਚਾਰ ਦਾ ਕੋਈ, ਕਿਉਂਕਿ ਉਧਰੋਂ ਪਤਾ ਜੁੱਤੀਆਂ ਪੈਣੀਆਂ ਨੇ। ਇਹ ਜਿਹੜੇ ਲੋਕ ਨੇ ਇਹ ਜੁੱਤੀ ਦੇ ਯਾਰ ਨੇ, ਇਹਨਾਂ ਨੂੰ ਇੰਡੀਆ ਦੇ ਛੱਤਰ ਦਾ ਡਰ ਵਾ, ਔਰ ਇਹਨਾਂ ਨੂੰ ਪੂਰਾ ਹਰ ਵੇਲੇ ਫਿਕਰ ਪਿਆ ਰਹਿੰਦਾ ਕਿ ਕਿਤੇ ਸਾਡੇ ਬਾਰੇ ਇਹ ਵਹਿਮ ਨਾ ਪੈ ਜੇ ਵੀ ਅਸੀਂ ਉਹਨਾਂ ਦੇ ਨਾਲ ਆ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ। ਹਰ ਵੇਲੇ ਪੂਰਾ ਜ਼ੋਰ ਲਾ ਕੇ ਵਿਚਾਰੇ ਜਚਾਉਣ ਤੇ ਲੱਗੇ ਰਹਿੰਦੇ ਆ ਵੀ ਉਹਨਾਂ ਨੂੰ ਚਾਹੇ ਫੜੋ ਚਾਹੇ ਮਾਰੋ, ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ। ਇੱਕ ਪਾਸੇ ਸਾਡੇ ਉਹ ਸੂਰਮੇ ਜਿਹੜੇ ਹਰ ਵੇਲੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿੰਦੇ ਨੇ। ਇੱਕ ਪਾਸੇ ਆ ਜਿਹੜੇ ਕਹਿੰਦੇ ਆ ਕਿ ਪੰਥ ਜਿਹੜੇ ਢੱਠੇ ਕੁਝ ਜਾਵੇ, ਸਾਡਾ ਨਾ ਕੁਝ ਵਿਗੜ। ਇਹ ਕਹਿੰਦੇ ਜੀ ਅਸੀਂ ਸਿੱਖ ਆ। ਸਿੱਖ ਉਹ ਆ ਜਿਹੜਾ ਗੁਰੂ ਪਾਤਸ਼ਾਹ ਦੇ ਹੁਕਮ 'ਚ, ਗੁਰੂ ਪਾਤਸ਼ਾਹ ਦੇ ਦੱਸੇ ਮਾਰਗ ਤੇ ਚੱਲਦਾ। ਉਹੀ ਤਾਂ ਹਰੇਕ ਹੀ ਕਹੀ ਜਾਂਦਾ ਹੁੰਦਾ। ਜਦੋਂ ਪਿਓ ਦੀ ਪੱਗ ਨੂੰ ਹੱਥ ਪੈ ਜਾਏ ਉਦੋਂ ਪਤਾ ਲੱਗਦਾ ਵੀ ਪੁੱਤ ਕਿਹੜਾ, ਉਹ ਤਾਂ ਸਾਰੇ ਪੁੱਤ ਹੁੰਦੇ। ਖੈਰ, ਅਕਾਲ ਪੁਰਖ ਵਾਹਿਗੁਰੂ ਨੇ ਇੰਡੀਆ ਦਾ ਜਿਹੜਾ ਗੰਦਾ ਕੋਝਾ ਚਿਹਰਾ ਉਹ ਸਾਰੀ ਦੁਨੀਆ 'ਚ ਨੰਗਾ ਕਰਨਾ ਸ਼ੁਰੂ ਕੀਤਾ ਹੋਇਆ। ਸਾਰੀ ਕੌਮ ਨੂੰ ਚਾਹੀਦਾ ਕਿ ਇਹਨਾਂ ਦੀਆਂ ਜਿੰਨੀਆਂ ਵੀ ਇਹ ਕਰਤੂਤਾਂ ਨੇ ਉਹ ਜਨਤਕ ਕਰਿਆ ਕਰੋ। ਐਵੇਂ ਕਿੰਨਾ ਕੁ ਟਾਈਮ ਚੱਡਿਆਂ 'ਚ ਪੂਛ ਲੈ ਕੇ ਟਾਈਮ ਨਿਕਲ ਜੂ, ਇਹ ਤਾਂ ਦੱਸਣਾ ਹੀ ਪੈਣਾ, ਇਹਦਾ ਬੋਲਣਾ ਹੀ ਪੈਣਾ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।